ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਪ੍ਰੋਗਰਾਮ ਟਰੱਕਿੰਗ ਥਰਸਡੇ, ਸੋ ਵੀਰਵਾਰ ਦਾ ਇਹ ਦਿਨ ਆ ਅਤੇ ਟਰੱਕਿੰਗ ਦੇ ਬਾਰੇ ਜਿਹੜੀ ਆ ਉਹ ਆਪਾਂ ਗੱਲਬਾਤ ਕਰਦੇ ਹਾਂ। ਅਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਟਰੱਕਿੰਗ ਬਾਰੇ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500, 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਲਈ ਕਾਲ ਕਰੋ। ਮੋਹਨ ਚੀਮਾ 559-905-2575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ, ਕਾਲ 415-909-0503। ਅਤੇ ਵੁੱਡਲੈਂਡ ਦੇ ਵਿੱਚ 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। I-5 ਦੇ ਐਗਜ਼ਿਟ 538 ਦੇ ਉੱਤੇ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ 1 ਕਿਲੋ ਡਰਾਈਵ ਫਰੈਜ਼ਨੋ, 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408-722-7698, 4087227698 ਦੇ ਉੱਤੇ। ਰਮਨ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਆਪਾਂ ਤੋਰਾਂਗੇ। ਟਰੱਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਅਤੇ ਸਰੋਤਿਓ, ਤੁਹਾਡੇ ਵੀ ਜੇ ਟਰੱਕਿੰਗ ਦੇ ਬਾਰੇ ਕੋਈ ਸਵਾਲ ਜਾਂ ਵਿਚਾਰ ਹੋਣ ਅਤੇ ਜੇ ਕੁਛ ਪੁੱਛਣਾ ਆ ਜਾਂ ਕੁਛ ਦੱਸਣਾ ਆ ਜਾਂ ਕੋਈ ਵਿਚਾਰ ਸਾਂਝੇ ਕਰਨੇ ਹੋਏ, ਤਾਂ ਆਪਣਾ ਜਿਹੜਾ ਆ 10 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ। ਤੁਸੀਂ ਕਾਲ ਕਰ ਸਕਦੇ ਹੋ 408-272-5200, 4082722500। ਟਰਾਈ ਕਰਿਆ ਕਰੋ ਪ੍ਰੋਗਰਾਮ ਦੀ ਹੁਣ ਤੋਂ ਹੀ, ਜਦੋਂ ਹੀ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਦਰਮਿਆਨ ਪਹਿਲੋਂ ਕਾਲਾਂ ਕਰ ਲਿਆ ਕਰੋ। ਫਿਰ ਅਖੀਰ ਦੇ ਵਿੱਚ ਟਾਈਮ ਮੁੱਕ ਜਾਂਦਾ ਅਤੇ ਕਾਲਸ ਜਿਹੜੀਆਂ ਉਹ ਰਹਿ ਜਾਂਦੀਆਂ ਨੇ। ਅਤੇ ਉਸ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰੀਏ, ਇੱਕ ਹੁਣੇ ਲੇਟੈਸਟ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ। ਰਾਸ਼ਟਰਪਤੀ ਬਾਈਡਨ ਐਗਜ਼ੀਕਿਊਟਿਵ ਆਰਡਰ ਕਹਿੰਦੇ ਆ ਵੀ ਉਹ ਜਾਰੀ ਕਰਨ ਜਾ ਰਹੇ ਆ, ਜਿਸ ਦੇ ਵਿੱਚ ਜਿੰਨੇ ਵੀ ਫੈਡਰਲ ਇੰਪਲੋਈ ਹੋਣਗੇ ਉਹਨਾਂ ਨੂੰ ਜਿਹੜਾ ਵੈਕਸੀਨੇਟ ਮੈਂਡੇਟ ਉਹ ਕਰਨਾ ਪਊਗਾ ਅਤੇ ਵੈਕਸੀਨੇਸ਼ਨ ਜਿਹੜੀ ਆ ਉਹ ਹੋਵੇਗੀ। ਅਤੇ ਟੈਸਟਿੰਗ ਦੀ ਆਪਸ਼ਨ ਨਹੀਂ ਉਹਨਾਂ ਨੇ ਰੱਖੀ ਵੀ ਵੈਕਸੀਨੇਸ਼ਨ ਕਰਵਾਉਣੀ ਹੀ ਜਿਹੜੀ ਉਹ ਪਊਗੀ ਫੈਡਰਲ ਵਰਕਰਸ ਦੇ ਲਈ। ਇਹ ਕਹਿੰਦੇ ਵੀ ਅੱਜ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਜਾਰੀ ਕਰਨ ਜਾ ਰਹੇ ਆ। ਵਾਈਟ ਹਾਊਸ ਨੇ ਦੱਸਿਆ ਵੀ ਇਸ ਦੇ ਅਧੀਨ ਤਕਰੀਬਨ 2.5 ਮਿਲੀਅਨ ਮੁਲਾਜ਼ਮ ਜਿਹੜੇ ਆ ਉਹ ਆਉਣਗੇ। ਸੋ ਚਾਹੇ ਡਿਪਾਰਟਮੈਂਟ ਆਫ ਡਿਫੈਂਸ ਆ, ਡਿਪਾਰਟਮੈਂਟ ਆਫ ਵੈਟਰਨ ਅਫੇਅਰ, ਇੰਡੀਅਨ ਹੈਲਥ ਸਰਵਿਸਿਜ਼, ਨੈਸ਼ਨਲ ਇੰਸਟੀਚਿਊਟ ਆਫ ਹੈਲਥ, ਇਹਨਾਂ ਨੇ ਆਲਰੇਡੀ ਜਿਹੜੇ ਆਪਣੇ ਪੱਧਰ ਦੇ ਉੱਤੇ ਵੈਕਸੀਨੇਸ਼ਨ ਰਿਕੁਆਇਰਮੈਂਟਸ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਸੀਗੀਆਂ। ਅਤੇ ਹੁਣ ਫੈਡਰਲ ਇੰਪਲੋਈਜ਼ ਵੀ ਜਿਹੜੇ ਆ, ਫੈਡਰਲ ਸਰਕਾਰ ਕਾਂਟਰੈਕਟਰਸ ਵੀ ਜਿਹੜੇ ਬਿਜ਼ਨਸ ਕਰਦੇ ਫੈਡਰਲ ਸਰਕਾਰ ਦੇ ਨਾਲ, ਉਹਨਾਂ ਤੱਕ ਵੀ ਇਹ ਕਹਿੰਦੇ ਆ ਐਕਸਟੈਂਡ ਜਿਹੜਾ ਹੋਊਗਾ ਅਤੇ ਵੈਕਸੀਨੇਸ਼ਨ ਮੈਂਡੇਟ ਜਿਹੜਾ ਆ ਉਹ ਕਰਨ ਜਾ ਰਹੇ ਆ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ। ਅਤੇ ਆਓ ਆਪਾਂ ਜਿਹੜੀ ਹੁਣ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਦਈਏ। ਨਵੇਂ ਇੱਕ ਬਿੱਲ ਆ ਰਿਹਾ ਆ, ਉਸ ਦੇ ਉੱਤੇ ਚਰਚਾ ਹੋਊਗੀ। ਪਰ ਡਾਈਮ ਜਿਹੜਾ ਆ ਉਸ ਦੇ ਵਿੱਚ ਵਾਧਾ ਹੋਇਆ ਆ, ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਅਤੇ ਫਿਰ ਜਿਹੜੀ ਆ ਸੇਫਟੀ ਨੂੰ ਲੈ ਕੇ ਜਿਹੜੀ ਆ ਉਸ ਦੇ ਉੱਤੇ ਵੀ ਆਪਾਂ ਵਿਚਾਰ ਜਿਹੜੀ ਉਹ ਕਰਾਂਗੇ। ਅਤੇ ਰਮਨ ਜੀ, ਜੇ ਆਪਾਂ ਗੱਲ ਸ਼ੁਰੂ ਕਰਦੇ ਜਾਈਏ, IRS ਦੇ ਦੁਆਰਾ ਜਿਹੜਾ ਪਰ ਡਾਈਮ ਹੈਗਾ ਆ ਉਹ $3 ਅਗਲੇ ਮਹੀਨੇ ਤੋਂ ਵੱਧ ਰਿਹਾ ਹੈਗਾ। ਜੀ ਬਿਲਕੁਲ ਜੀ, ਪਰਡੀਅਮ ਜਿਹੜਾ ਹੈਗਾ ਆ ਇਹ ਇਸ ਵੇਲੇ ਜਿੰਨਾ ਹੈਗਾ ਉਸ ਤੋਂ $69 ਤੱਕ ਪਹੁੰਚ ਰਿਹਾ ਹੈਗਾ।
ਈਅਰ 2021-22 ਦੇ ਪੀਰੀਅਡ ਲਈ। ਸੋ ਜੇ ਤੁਸੀਂ 48 ਸਟੇਟਸ US ਕੰਟੀਨੈਂਟਲਸ ਹੈਗੇ ਆ ਤਾਂ $69 ਹੈਗਾ, ਜੇ ਤੁਸੀਂ ਬਾਹਰ ਹੈਗੇ ਆ ਤਾਂ ਉਹਦੇ $74 ਹੈਗਾ। ਸੋ ਐਡੀ ਵੱਡੀ ਚੇਂਜ ਨਹੀਂ ਹੈਗੀ, ਅਕਤੂਬਰ 1 ਤੋਂ ਲਾਗੂ ਹੋਣਾ ਆ। ਪਰ ਫਿਰ ਵੀ ਸਟਿਲ ਜੇ ਕਹੀਏ ਵੀ ਆਪਾਂ ਜਿਹੜੀ ਮਤਲਬ ਕਿ ਲੌਂਗ ਰਨ ਦੇ ਵਿੱਚ ਦੇਖਿਆ ਜਾਵੇ ਤਾਂ ਫਰਕ ਪੈਂਦਾ ਹੈਗਾ ਕਾਫੀ, ਈਅਰਲੀ ਜੇ ਤੌਰ 'ਤੇ ਦੇਖਿਆ ਜਾਵੇ। ਸੋ ਬੇਸਿਕਲੀ ਜਿਹੜੇ ਓਨਰ ਆਪਰੇਟਰ ਹੈਗੇ ਆ, ਜਿਹੜੇ ਉਹ ਆਪਣੇ ਖਰਚੇ ਐਵਰੀ ਡੇ ਪਾਉਂਦੇ ਹੈਗੇ ਆ। ਤੁਸੀਂ ਐਵਰੀ ਡੇ ਆਪਣੇ ਲੰਚ, ਡਿਨਰ ਜਾਂ ਕੋਈ ਵੀ ਜਿਹੜਾ ਕੋਈ ਬਾਹਰ ਕਰਦੇ ਹੈਗੇ, ਕੋਈ ਵੀ ਤੁਹਾਡਾ ਖਰਚਾ ਹੈਗਾ, ਬੇਸਿਕਲੀ $69 ਤੁਹਾਨੂੰ ਪਰ ਡੇ ਦੇ ਹਿਸਾਬ ਨਾਲ, ਜਿੰਨੇ ਦਿਨ ਤੁਸੀਂ ਘਰੋਂ ਬਾਹਰ ਰਹਿਣੇ ਆ। ਸੋ $69 ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਜਿਹੜੇ ਰੀਇੰਬਰਸਮੈਂਟ ਹੈਗੀ ਆ ਤੁਹਾਡੇ ਵਾਸਤੇ। ਸੋ ਇਹ ਚਾਹੇ ਉਹ ਹੈਗੇ ਆ ਡਰਾਈਵਰ ਹੈਗੇ ਆ, ਚਾਹੇ ਉਹ ਓਨਰ ਆਪਰੇਟਰਸ ਹੈਗੇ ਆ। ਸੋ ਉਹਨਾਂ ਨੂੰ ਜਿਹੜਾ ਵੀ ਘਰੋਂ ਬਾਹਰ ਰਹਿੰਦਾ ਹੈਗਾ, ਓਵਰਨਾਈਟ ਜਾਂ ਤੁਸੀਂ ਸੇਮ ਡੇ ਵਾਪਸ ਨਹੀਂ ਆ ਸਕਦੇ, ਉਹਨਾਂ ਦੇ ਵਾਸਤੇ ਇਹ ਜਿਹੜਾ ਰੀਇੰਬਰਸਮੈਂਟ ਹੈਗੀ ਆ ਇਹ ਵਧਾਈ ਗਈ ਆ। ਅਗੇਨ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਇਹਨੂੰ ਵਧਾ ਕੇ ਵੀ ਕਈ ਡਰਾਈਵਰਸ ਨੂੰ ਦਿੰਦੀਆਂ ਹੈਗੀਆਂ। ਕਈ ਵਾਰੀ ਮੈਂ ਸੁਣਿਆ ਹੈਗਾ ਕਿ ਭਾਜੀ ਸਾਡੇ ਤਾਂ ਜਿਹੜੀ ਪਰ ਡੀਐਮ ਆ ਉਹ $150 ਦਿੰਦੇ ਆ। ਉਹ ਗਲਤ ਹੈਗਾ ਆ। ਜਿਹੜੀ IRS ਵੱਲੋਂ ਰਿਕੁਆਇਰਡ ਹੈਗੀ ਆ ਉਹ $69 ਅਕਤੂਬਰ 1 ਤੋਂ ਹੋ ਜਾਣੀ ਆ। ਸੋ ਜੇ ਤੁਹਾਨੂੰ ਕੋਈ $69 ਤੋਂ ਵੱਧ ਰੀਇੰਬਰਸ ਕਰਦਾ ਆ ਤਾਂ ਉਹ ਬੇਸਿਕਲੀ ਤੁਹਾਨੂੰ ਕਿਸੇ ਗਿਣਤੀ ਮਿਣਤੀ 'ਚ ਨਹੀਂ ਲੈ ਕੇ ਆਉਂਦਾ। ਤੁਹਾਡੀ ਡਰਾਈਵਰ ਦੀ ਕੱਲ੍ਹ ਨੂੰ ਉਹ ਸਿਚੁਏਸ਼ਨ ਖੜੀ ਹੋ ਜਾਣੀ ਹੈ ਜਦੋਂ ਉਹਨੇ ਟੈਕਸ ਭਰਨਾ ਆ, ਕਿਉਂਕਿ IRS ਨੇ ਤੁਹਾਨੂੰ ਸਿਰਫ $69 ਹੀ ਆਥੋਰਾਈਜ਼ ਕਰਨੇ ਆ ਪਰ ਡੇ ਦੇ ਹਿਸਾਬ ਦੇ ਨਾਲ, ਪਰ ਨਾਈਟ ਦੇ ਹਿਸਾਬ ਨਾਲ ਆਊਟ ਔਨ ਦਾ ਰੋਡ। ਅਤੇ ਜੇ ਤੁਹਾਨੂੰ $69 ਤੋਂ ਵੱਧ ਕੋਈ ਰੀਇੰਬਰਸਮੈਂਟ ਕਰਕੇ ਦੇ ਰਿਹਾ ਹੈਗਾ ਤਾਂ ਉਹ ਗਲਤ ਹੈਗਾ। ਸੋ ਪਲੀਜ਼ ਆਪਣਾ ਜਿਹੜਾ CPA ਹੈਗਾ, ਬੁੱਕ ਕੀਪਰ ਹੈਗਾ, ਉਹਨਾਂ ਨਾਲ ਐਡਵਾਈਸ ਜ਼ਰੂਰ ਲੈ ਲੈਣੀ ਇਸ ਬਾਰੇ ਦੇ ਵਿੱਚ। ਤੇ ਆਪਣਾ ਰਾਜਕਿਰਨ, ਆਪਣੇ ਕੋਲ ਹਰਭੁਪਿੰਦਰ ਸਿੰਘ ਤੂਰ ਹੋਣਾ ਦਾ ਜਿਹੜਾ ਇੱਕ ਸਵਾਲ ਵੀ ਹੈਗਾ ਆ ਫੇਸਬੁੱਕ ਤੇ ਆਇਆ ਹੈਗਾ ਕਿ 2 ਸਾਲ ਉਹਨਾਂ ਨੇ ਡਰਾਈਵਰ ਲਾਇਸੈਂਸ ਜਿਹੜਾ ਉਹ ਪੁਰਾਣਾ ਹੋ ਚੁੱਕਾ ਹੈਗਾ ਡਰਾਈਵਰ ਦਾ, ਤੇ ਕੀ ਇਹ ਰਾਈਟ ਟਾਈਮ ਹੈਗਾ ਟਰੱਕ ਲੈਣ ਦਾ ਜਾਂ ਕੰਪਨੀ ਸਟਾਰਟ ਕਰਨ ਦਾ। ਮੇਰੇ ਪਰਸਨਲ ਵਿਊ ਦੇ ਨਾਲ ਇਹ ਰਾਈਟ ਟਾਈਮ ਨਹੀਂ ਹੈਗਾ, ਕਿਉਂਕਿ ਇਕਵਿਪਮੈਂਟ ਬਹੁਤ ਜ਼ਿਆਦਾ ਐਕਸਪੈਂਸਿਵ ਹੈਗਾ ਇਸ ਵੇਲੇ। ਤੁਸੀਂ ਘੱਟੋ ਘੱਟ ਨਹੀਂ ਤਾਂ ਐਟਲੀਸਟ $60,000 ਤੋਂ $70,000 ਐਕਸਟਰਾ ਪੇ ਕਰੋਗੇ ਟਰੱਕ ਤੇ ਟ੍ਰੇਲਰ ਪਿੱਛੇ, ਜਸਟ ਟੂ ਬੀ ਇਨ ਦ ਗੇਮ, ਹੈ ਨਾ। ਸੋ ਰੇਟਸ ਦਾ ਕੋਈ ਪਤਾ ਨਹੀਂ ਹੈਗਾ। ਰੇਟਸ ਜਿਹੜੇ ਹੈਗੇ ਆ ਉਹ ਕਦੋਂ ਡਿਪ ਹੋ ਜਾਣੇ ਆ, ਕਦੋਂ ਇਹਨਾਂ ਦੀ ਪ੍ਰੋਬਲਮ ਖੜੀ ਹੋ ਜਾਣੀ ਆ, ਕਿਉਂਕਿ ਇਸ ਵੀਕ ਜਿਹੜੇ ਆਪਣੇ ਅਨਇੰਪਲੋਇਮੈਂਟ ਬੈਨੀਫਿਟਸ ਹੈਗੇ ਆ, ਜਿਹੜੇ ਐਕਸਟਰਾ ਸੀਗੇ ਉਹ ਬੰਦ ਹੋ ਗਏ ਆ। ਸੋ ਇਸ ਤੋਂ ਬਾਅਦ ਇਕੋਨਮੀ ਕਿਸ ਭਾਰ ਡਿੱਗਦੀ ਆ, ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਦੇਖਣ ਵਾਲਾ ਟਾਈਮ ਆਊਗਾ ਅੱਗੇ। ਫਿਰ ਸਿਆਲਾਂ ਦਾ ਟਾਈਮ ਆ ਰਿਹਾ ਹੈਗਾ। ਸੋ ਡੈਫੀਨੇਟਲੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਥੋੜ੍ਹੀ ਮਤਲਬ ਕਿ ਡਾਇਰ ਹੋ ਸਕਦੀ ਆ। ਬਟ ਅਗੇਨ ਇਹ ਨਹੀਂ ਹੁੰਦਾ ਕਿ ਤੁਸੀਂ ਆ ਨਹੀਂ ਸਕਦੇ, ਬਟ ਜ਼ਰੂਰ ਮੇਕ ਸ਼ੋਰ ਕਰੋ ਕਿ ਤੁਹਾਡੇ ਨੰਬਰਸ ਵਰਕ ਕਰਨੇ ਚਾਹੀਦੇ ਆ। ਤੁਸੀਂ ਐਕਸੈਸਿਵ ਜਿਹੜੀਆਂ ਪ੍ਰਾਈਸਿਸ ਦੇ ਕੇ ਇਸ ਵੇਲੇ ਦੇਖੋ, ਇਹ ਤਾਂ ਰਾਜਕਰਨ ਇੱਕ ਨਾ ਬੜੀ ਕਾਮਨ ਸੈਂਸ ਵਾਲੀ ਗੱਲ ਆ ਕਿ ਪਿਛਲੇ 10 ਸਾਲਾਂ ਦੇ ਵਿੱਚ ਇੱਕ ਟਰੱਕ ਦੀ ਪ੍ਰਾਈਸ ਜੇ 40,000 ਵੱਧਦੀ ਆ, ਠੀਕ ਹੈ ਨਾ, ਤੇ ਹੁਣ 1 ਸਾਲ ਦੇ ਵਿੱਚ ਜੇ 40,000 ਵੱਧਦੀ ਹੈ ਤੇ ਆਪਣੀ ਸਮਝ ਤੇ ਕਿਤੇ ਨਹੀਂ ਨਾ ਗਈ, ਠੀਕ ਹੈ ਨਾ। ਜੇ ਇੱਕ ਡਰਾਈ ਵੈਨ ਦੀ ਕੀਮਤ ਜਿਹੜੀ ਆ ਪਿਛਲੇ 10 ਸਾਲਾਂ ਦੇ ਵਿੱਚ ਮੇਬੀ 5,000 7,000 ਵਧੀ ਆ, ਤੇ ਅੱਜ ਉਸ ਡਰਾਈ ਵੈਨ ਦੀ ਕੀਮਤ ਜਿਹੜੀ ਆ ਉਹ $40,000 1 ਸਾਲ 'ਚ ਵੱਧ ਗਈ। ਕਿੰਨਾ ਕੁ ਸੋਨਾ ਤੁਸੀਂ ਕਿਹੜੇ ਲੋਡਰ ਚੱਕਦੇ ਆ ਯਾਰ, ਮਤਲਬ ਜਿੱਥੇ ਇੰਨਾ ਕੁ ਕਵਰ ਕਰ ਲਓਗੇ। ਇਹ ਤਾਂ ਕਾਮਨ ਸੈਂਸ ਚਾਹੀਦੀ ਆ। ਇਹ ਤੇ ਸਾਡੇ ਦੱਸਣ ਨਾਲ ਜਾਂ ਕਿਸੇ ਦੇ ਗੱਲ ਕਰਨ ਨਾਲ ਤਾਂ ਕੋਈ ਮਤਲਬ ਨਹੀਂ ਸਮਝ ਆਉਣੀ ਚਾਹੀਦੀ। ਇਹ ਤਾਂ ਆਪ ਨੂੰ ਸਮਝ ਚਾਹੀਦੀ ਵੀ ਐਡਾ ਐਕਸਪੈਂਸਿਵ ਇਕੁਇਪਮੈਂਟ ਲੈ ਕੇ ਤੇ ਕਿਹੜੇ ਹਿਸਾਬ ਨਾਲ ਤੁਸੀਂ ਰਿਕਵਰ ਕਰਨਾ ਆ, ਕਿਹੜੇ ਹਿਸਾਬ ਨਾਲ ਜਿਹੜਾ ਆ ਇਹਨੂੰ ਮਤਲਬ ਤੁਸੀਂ ਕੱਲ੍ਹ ਨੂੰ ਨੰਬਰਸ ਕਿੱਦਾਂ ਵਰਕ ਕਰਨਗੇ ਤੁਹਾਡੇ। ਸੋ ਮੇਰੇ ਖਿਆਲ ਦੇ ਵਿੱਚ ਜੀ, ਮੇਰੀ ਪਰਸਨਲ ਰਾਏ ਇਹ ਹੈਗੀ ਹੈ ਕਿ ਨਹੀਂ, ਦਿਸ ਇਜ਼ ਨਾਟ ਦਾ ਰਾਈਟ ਟਾਈਮ ਟੂ ਗੈਟ ਇਨਟੂ ਦ ਟਰੱਕਿੰਗ ਐਜ਼ ਅ ਓਨਰ ਆਪਰੇਟਰ। ਇੰਨਾ ਐਕਸਪੈਂਸਿਵ ਇਕੁਇਪਮੈਂਟ ਲੈ ਕੇ ਆਉਣ ਦਾ ਕੋਈ ਮਤਲਬ ਤੁੱਕ ਨਹੀਂ ਬਣਦੀ ਹੈਗੀ। ਜੀ ਬਿਲਕੁਲ ਨਹੀਂ, ਸਮਝਦਾਰੀ ਜਿਹੜੀ ਉਹ ਵਰਤਣੀ ਚਾਹੀਦੀ ਆ। ਜੇ ਦੇਖੋ ਨੰਬਰ ਤੁਹਾਡੇ ਮੈਚ ਕਰਦੇ ਆ, ਵੀ ਤੁਹਾਨੂੰ ਲੱਗਦਾ ਵੀ ਇਹ 'ਚ ਬੈਨੀਫਿਟ ਹੋ ਸਕਦਾ ਹੈ, ਅਤੇ ਸ਼ੋਰ ਆ, ਪਰ ਰਾਈਟ ਨਾਓ ਨੰਬਰ ਜਿਹੜੇ ਆ ਉਹ ਐਗਰੀ ਨਹੀਂ ਕਰਦੇ ਇਸ ਹਿਸਾਬ ਦੇ ਨਾਲ। ਹਾਂ, ਲੋਕ ਲਈ ਜਾ ਰਹੇ ਆ, ਲਾਈਕ ਠੀਕ ਆ, ਉਹਨਾਂ ਦੀ ਮਰਜ਼ੀ ਲੈ ਰਹੇ ਆ, ਪਰ ਨੰਬਰਸ ਨਹੀਂ ਐਡ ਅਪ ਹੋ ਰਹੇ।
ਮੁੜ ਕੇ ਰਾਜਕਰਨ ਦੂਸਰੀ ਗੱਲ ਇਹ ਵੀ ਹੈ ਨਾ ਕਿ ਫਿਰ ਅਸੀਂ 2 ELDs ਲਗਾ ਕੇ ਫਿਰ ਅਸੀਂ ਨੰਬਰਸ ਨੂੰ ਮੇਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹਨਾਂ ਨੂੰ ਉਹ ਕੰਮ ਕੀਤਾ ਜਾਂਦਾ ਜਿਹੜਾ ਕਿ ਇਲੀਗਲ ਹੈਗਾ। ਫਿਰ ਉਹਦਾ ਕੀ ਨਤੀਜਾ ਨਿਕਲਦਾ? ਉਹਦਾ ਨਤੀਜਾ ਨਿਕਲਦਾ ਕਿ ਐਕਸੀਡੈਂਟਸ ਹੁੰਦੇ ਆ, ਪ੍ਰੋਬਲਮਸ ਹੋਰ ਖੜੀਆਂ ਹੁੰਦੀਆਂ ਆ। ਦੇਖੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਕੈਲਕੂਲੇਟ ਕਰਨ ਦੀ ਲੋੜ ਹੈਗੀ ਆ। ਸੋ ਕੈਲਕੂਲੇਸ਼ਨ ਇਹ ਆ ਰਮਨ ਜੀ, ਬੇਸਿਕਲੀ ਸਿੱਧੀ ਗੱਲ ਆ, 2 ELDs ਦੇ ਨਾਲ ਕੈਲਕੂਲੇਸ਼ਨ ਨਾ ਕਰੋ, ਸਿੰਗਲ ELD ਦੇ ਨਾਲ ਕੈਲਕੂਲੇਸ਼ਨ ਕਰੋ, ਲੀਗਲ ਜਿਹੜਾ ਆਵਰ ਆਫ ਸਰਵਿਸ ਆ ਉਸ ਦੇ ਆਧਾਰ ਦੇ ਉੱਤੇ ਕੈਲਕੂਲੇਸ਼ਨ ਕਰੋ ਵੀ ਕੀ ਇਹ ਵਰਕ ਕਰਦਾ ਆ ਕਿ ਨਹੀਂ ਕਰਦਾ। ਇਲੀਗਲ ਤਾਂ ਕਿੰਨਾ ਚਿਰ 'ਚ ਤੁਸੀਂ ਜਿਹੜਾ ਉਹ ਚਲਾਈ ਚੱਲੋਗੇ, ਨਹੀਂ ਤਾਂ ਫਿਰ ਨਿੱਤ ਆਏ ਦਿਨ ਅਖਬਾਰਾਂ ਦੇ ਵਿੱਚ ਫੇਸਬੁੱਕ ਦੇ ਉੱਤੇ ਫੋਟੋਆਂ ਪੈ ਜਾਂਦੀਆਂ ਆ ਵੀ ਅੱਜ ਦਾ ਇੱਥੇ ਹੋ ਗਿਆ, ਉਹਦਾ ਉੱਥੇ ਹੋ ਗਿਆ, ਬਾਅਦ ਦੇ ਵਿੱਚ ਉਹਦੀ ਪੜਤਾਲ ਕਰੋ, ਉਹਦੇ ਵਿੱਚ ਅੰਦਰ ਤੱਕ ਜਾਓ ਤਾਂ ਉੱਥੇ ਮਸਲਾ ਫਿਰ ਉਹੀ ਇਵੈਂਚੁਅਲੀ ਜਿਹੜਾ ਉਹ ਨਿਕਲਦਾ ਆ। ਯੰਗ ਨਵੇਂ ਜਿਹੜੇ ਉਹ ਆ ਰਹੇ ਆ ਅਤੇ ਉਹ ਹਰ ਇੱਕ ਕਾਨੂੰਨਾਂ ਦੀਆਂ ਧੱਜੀਆਂ ਵੀ ਜਿਹੜੀਆਂ ਉਡਾਈ ਜਾ ਰਹੇ। ਇਹ ਨਹੀਂ ਕਹਿੰਦੇ ਵੀ ਸਾਰਿਆਂ ਦੇ ਨਾਲ ਹੀ ਇੱਦਾਂ ਜਿਹੜਾ ਉਹ ਹੁੰਦਾ, ਐਕਸੀਡੈਂਟ ਕਿਸੇ ਦੇ ਨਾਲ ਵੀ ਵਾਪਰ ਰਿਹਾ ਆ, ਪਰ ਇੱਕ ਬਹੁਤ ਵੱਡਾ ਕਾਰਨ ਜਿਹੜਾ ਆ ਇਹ ਬਣਦਾ ਜਾ ਰਿਹਾ ਹੈਗਾ ਆ ਵੀ ਆਪਾਂ ਗਲਤ ਚੱਲਦੇ ਹਾਂ, ਇਨਸੋਮਨੀਆ ਆ, ਨੀਂਦ ਨਹੀਂ ਪੂਰੀ ਹੋ ਰਹੀ, ਜਾਂ ਫਿਰ ਉਸ ਨੂੰ ਚਲਾਉਣ ਦੇ ਲਈ ਫਿਰ ਕੋਈ ਨਸ਼ੀਲੇ ਪਦਾਰਥ ਦਾ ਕੋਈ ਸੇਵਨ ਕਰੂਗਾ, ਕੋਈ ਪੁੱਠੇ ਸਿੱਧੇ ਕੰਮ ਕਰੂਗਾ ਅਤੇ ਫਿਰ ਇਵੈਂਚੁਅਲੀ ਜਿਹੜਾ ਆ ਉਹ ਹਾਦਸਾ ਹੁੰਦਾ ਆ। ਆਪ ਆਪਣੀ ਜਾਨ ਤੋਂ ਜਿਹੜਾ ਉਹ ਬੰਦਾ ਜਾਂਦਾ ਹੀ ਜਾਂਦਾ ਆ ਅਤੇ ਦੂਜਿਆਂ ਨੂੰ ਹੋਰ ਜਿਹਦੇ ਨਾਲ ਵੱਜਦਾ, ਜਿਹਨੂੰ ਮਾਰਦਾ ਆ, ਹੋਰ ਕਈਆਂ ਦੇ ਪਰਿਵਾਰ ਦੇ ਵਿੱਚ ਆ। ਨਹੀਂ ਤਾਂ ਰਮਨ ਜੀ ਆਪਾਂ ਦੇਖਦੇ ਹਾਂ, ਚਲੋ ਟਰੱਕ ਐਡਾ ਵੱਡਾ ਹੁੰਦਾ, ਇੰਨੀ ਉੱਚੇ ਥਾਂ ਦੇ ਉੱਤੇ ਬੈਠਾ ਹੁੰਦੇ ਆ, ਫਿਰ ਵੀ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ। ਨਹੀਂ ਤਾਂ ਅਕਸਰ ਐਕਸੀਡੈਂਟਾਂ ਦੇ ਵਿੱਚ ਬਚਾਅ ਹੋ ਜਾਂਦਾ ਰਿਹਾ ਆ ਡਰਾਈਵਰਾਂ ਦਾ, ਪਰ ਬਹੁਤ ਜ਼ਿਆਦਾ ਜਿਹੜਾ ਡਰਾਈਵਰਸ ਦੀ ਜਿਹੜੀ ਆ ਮੌਤ ਦੀਆਂ ਘਟਨਾਵਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਐਕਸੀਡੈਂਟਸ ਦੇ ਵਿੱਚ। ਜੀ ਰਾਜਕਰਨ, ਉਹਦੇ ਵਿੱਚ ਜਿਹੜੀ ਸਿਚੁਏਸ਼ਨ ਹੈਗੀ ਆ ਕਿ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਬਿਲਕੁਲ ਯੰਗਸਟਰ ਹੈਗੇ ਆ, 20s ਦੇ ਵਿੱਚ ਹੈਗੀਆਂ ਜਿੰਨੀਆਂ ਵੀ ਡੈਥਸ ਹੋ ਰਹੀਆਂ ਹੈਗੀਆਂ, ਮੈਜੋਰਟੀ 20s ਦੇ ਵਿੱਚ ਹੈਗੀਆਂ, ਮੈਜੋਰਟੀ ਨਵੇਂ ਲਾਇਸੈਂਸ ਹੈਗੇ ਆ। ਸੋ ਇਸ਼ੂ ਇਹ ਆਉਂਦਾ ਹੈ ਕਿ ਬਹੁਤ ਜਿਹੜਾ ਇਸ ਵੇਲੇ ਦੇਖਿਆ ਯਾਰ ਕਿ ਜਿਹੜੇ ਨਵੇਂ ਡਰਾਈਵਰ ਹੈਗੇ ਆ ਉਹਨਾਂ ਦਾ ਜਿਹੜਾ ਰੋਡ ਸੈਂਸ ਹੈਗੀ ਆ ਉਹ ਬਹੁਤ ਜ਼ਿਆਦਾ ਕਮੀ ਹੈਗੀ ਆ ਉਹਦੇ ਵਿੱਚ। ਔਰ ਖਾਸ ਕਰਕੇ ਜਦੋਂ ਤੁਸੀਂ 1-2 ਸਾਲ ਪਹਿਲਾਂ ਕਾਰ ਚਲਾਈ ਹੋਵੇ, ਤੁਹਾਨੂੰ ਜਿਹੜੇ ਰੋਡ ਸੈਂਸ ਤੁਹਾਨੂੰ ਪਤਾ ਲੱਗਦੀ ਹੈਗੀ ਆ ਇੱਥੇ ਕਿੱਦਾਂ ਦੀ ਅਮਰੀਕਾ 'ਚ ਰੋਡ ਸੈਂਸ ਹੈਗੀ ਆ, ਕਿਵੇਂ ਤੁਸੀਂ ਬਿਹੇਵ ਕਰਨਾ ਆ, 4-ਵੇ ਸਟਾਪ 'ਤੇ ਕਿਵੇਂ ਖੜਨਾ ਆ, 2-ਵੇ ਸਟਾਪ 'ਤੇ ਕਿਵੇਂ ਖੜਨਾ ਆ, ਨਿੱਕੀਆਂ ਨਿੱਕੀਆਂ ਗੱਲਾਂ ਆ, ਤੁਸੀਂ ਟਰੱਕ ਨੂੰ ਐਂਟਰ ਕਰਨ ਲੱਗੇ ਆ, ਤੁਸੀਂ ਕਿਸੇ ਨੂੰ ਰਾਹ ਦੇਣਾ ਆ। ਮਤਲਬ ਕਿ ਇਹ ਜਿਹੜੀਆਂ ਚੀਜ਼ਾਂ ਅਸੀਂ ਇੱਥੇ ਕਾਮਨ ਕਰਟਸੀ ਦੇ ਤੌਰ 'ਤੇ ਕਰਦੇ ਹਾਂ ਨਾ, ਇਹ ਚੀਜ਼ਾਂ ਖਾਸ ਕਰਕੇ ਇੰਡੀਆ ਦੇ ਵਿੱਚ ਧੱਕੇਸ਼ਾਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ। ਜਿਹੜੀ ਇੱਥੇ ਅਸੀਂ ਕਾਮਨ ਕਰਟਸੀ ਕਹਿੰਦੇ ਹਾਂ ਉੱਥੇ ਧੱਕੇਸ਼ਾਹੀ ਆ। ਅਸੀਂ ਸਟਾਪ ਸਾਈਨ ਤੇ ਰੁਕਣ ਦੀ ਗੱਲ ਕਰਦੇ ਹਾਂ, ਉੱਥੇ ਰੈੱਡ ਲਾਈਟ ਤੇ ਨਹੀਂ ਖੜੇ ਹੁੰਦੇ ਲੋਕੀ। ਸੋ ਇੱਥੇ ਜਿਹੜੀ ਚੀਜ਼ ਆ ਉਹਨੂੰ ਲਰਨ ਕਰਨਾ ਪੈਣਾ, ਉਹਨੂੰ ਸਿੱਖਣਾ ਪੈਣਾ, ਉਹਨੂੰ ਸਮਝਣਾ ਪੈਣਾ ਬਿਫੋਰ ਯੂ ਗੈਟ ਇਨਟੂ ਇਹ ਜਿਹੜੇ ਟਰੱਕ ਹੈਗੇ ਆ। 80,000 ਪਾਉਂਡ ਦਾ ਜਿਹੜਾ ਟਰੱਕ ਹੈਗਾ ਇੱਕ ਨਿਰੀ ਮਿਜ਼ਾਈਲ ਹੈਗੀ ਆ ਜੇ ਇੱਕ ਵਾਰੀ। ਔਰ ਫਿਰ ਦੂਸਰੀ ਗੱਲ ਇਹ ਹੁੰਦੀ ਆ ਕਿ ਸਾਨੂੰ, ਮੈਂ ਵੀ ਜਦੋਂ ਟਰੱਕ ਸਕੂਲ 'ਚ ਲਾਇਸੈਂਸ ਲਿਆ ਸੀਗਾ, ਸਾਨੂੰ ਇੱਕ ਗੱਲ ਬਹੁਤ ਮਤਲਬ ਠੋਕ ਵਜਾ ਕੇ ਦੱਸੀ ਜਾਂਦੀ ਸੀ ਵੀ ਇਸ ਟਰੱਕ ਨੂੰ ਜਿਵੇਂ ਮਰਜ਼ੀ ਤੁਸੀਂ ਸੋਚ ਲਓ, ਜੋ ਮਰਜ਼ੀ ਕਰ ਲਓ, ਪਰ ਇਹਨੂੰ ਸਟਾਪ ਕਰਨ ਨੂੰ, ਇਹਨੂੰ ਟਰੱਕ ਨੂੰ ਖੜਾ ਕਰਨ ਨੂੰ ਬ੍ਰੇਕ ਮਾਰ ਕੇ 2 ਫੁੱਟਬਾਲ ਫੀਲਡ ਲੱਗਦੇ ਆ ਜਿਹੜੀ ਸਪੀਡ 'ਤੇ ਜਾਂਦਾ ਹੁੰਦਾ। ਠੀਕ ਹੈ, ਸੋ ਇਹ ਗੱਲ ਹਮੇਸ਼ਾ ਸਾਨੂੰ ਠੋਕ ਵਜਾ ਕੇ ਕਹੀ ਜਾਂਦੀ ਸੀ ਵੀ ਇਹਨੂੰ ਰੋਕਣ ਵਾਸਤੇ ਤੁਹਾਨੂੰ ਇੰਨਾ ਟਾਈਮ ਲੱਗਣਾ ਆ, ਇਹਨੂੰ ਰੋਕਣ ਵਾਸਤੇ ਬਾਰ-ਬਾਰ ਇਹ ਗੱਲ ਕਹੀ ਜਾਂਦੀ ਸੀ, ਇਹਨੂੰ ਰੋਕਣ ਵਾਸਤੇ। ਔਰ ਇਸ ਚੀਜ਼ ਨੂੰ ਮੈਂ ਅੱਜ ਵੀ ਜਿੰਨੇ ਸਾਡੇ ਐਕਸੀਡੈਂਟ ਹੋ ਰਹੇ ਆ ਉਹ ਸਾਰੇ ਹੀ ਇਸੇ ਹੀ ਪ੍ਰੋਬਲਮ ਕਰਕੇ ਹੋ ਰਿਹਾ ਕਿ ਸਾਡੇ ਕੋਲ ਟਰੱਕ ਰੋਕ ਨਹੀਂ ਹੁੰਦਾ, ਸਾਡੇ ਕੋਲ ਟਰੱਕ। ਔਰ ਦੂਸਰੀ ਜਿਹੜੀ ਆ ਆਬਵੀਅਸਲੀ ਜਿਹੜਾ ਮੇਜਰ ਰੀਜ਼ਨ ਹੈਗਾ ਕਿ ਉਹ ਹੈਗਾ ਕਿ ਜਿਹੜੀ ਡਿਸਟਰੈਕਸ਼ਨ ਹੈਗੀ ਆ। ਮੈਨੂੰ ਰਾਤ ਹੀ ਆਪਣੇ ਫੇਸਬੁੱਕ ਆਪਣੇ ਇੱਥੇ ਵਟਸਐਪ ਗਰੁੱਪ ਦੇ ਵਿੱਚ ਕਿਸੇ ਨੇ ਭੇਜਿਆ ਕਿ ਡਰਾਈਵਰ ਟਰੱਕ ਚਲਾ ਰਿਹਾ ਹੈਗਾ ਅਤੇ ਉਹ ਆਪਣਾ ਡੰਬਲ ਦੇ ਨਾਲ ਵੇਟ ਆਪਣਾ ਨਾਲ ਵੇਟ ਲਿਫਟਿੰਗ ਕਰ ਰਿਹਾ ਹੈਗਾ। ਠੀਕ ਆ, ਸੋ ਕਹਿਣ ਦੀ ਗੱਲ ਆ ਯਾਰ, ਜਾਂ ਤਾਂ 2 ELDs ਲਾ ਕੇ ਤੇਰੇ ਕੋਲ ਟਾਈਮ ਨਹੀਂ ਬਚਿਆ, ਜਾਂ ਸ਼ਰਮ ਕਰ ਥੋੜ੍ਹੀ ਜਿਹੀ। ਮਤਲਬ ਤੂੰ ਤਾਂ ਮਰਨਾ ਯਾਰ, ਪਰੇ ਜਾ ਕੇ ਕਿਤੇ ਉੱਦਾਂ ਹੀ ਖੂਹ 'ਚ ਛਾਲ ਮਾਰਦੇ। ਮਤਲਬ ਕਿਉਂ ਐਵੇਂ ਤੂੰ ਬੰਦਿਆਂ ਨੂੰ, ਦੂਜਿਆਂ ਨੂੰ ਵੀ, ਲੋਕਾਂ ਨੂੰ ਤੂੰ ਤੰਗ ਕਰ ਰਿਹਾ ਹੈਗਾ। ਲੋਕਾਂ ਦੇ ਪਰਿਵਾਰਾਂ ਦੇ ਬੈਣ ਪਾ ਰਹੇ ਆ ਕਿ ਇਹ ਬੇਵਕੂਫੀ ਤੋਂ ਵੱਧ ਨਹੀਂ ਤਾਂ ਹੋਰ ਕੀ ਹੈਗਾ ਵੀ ਇਹ ਕੀ ਆ। ਤੁਸੀਂ ਇੱਕ ਵੀਡੀਓ ਬਣਾਉਣ ਦੇ ਲਈ ਕੀ ਜਿਹੜਾ ਉਹ ਤੁਸੀਂ ਕਰ ਰਹੇ ਹੈਗੇ ਹੈ ਨਾ, ਵੀ ਅਕਲ ਨੂੰ ਹੱਥ ਮਾਰੋ ਥੋੜ੍ਹਾ ਬਹੁਤਾ। ਇਹ ਕੋਈ ਚੱਜ ਦੀ ਥੋੜ੍ਹੀ ਗੱਲ ਹੈਗੀ ਆ। ਜੇ ਤੁਹਾਡਾ ਪਰਿਵਾਰ ਇੱਥੇ ਨਹੀਂ ਹੈਗਾ, ਨਹੀਂ ਤੁਹਾਡੇ ਨਿਆਣੇ, ਨਹੀਂ ਤੁਹਾਡੇ ਮਾਪੇ, ਨਹੀਂ ਤੁਹਾਡੀ ਵਾਈਫ, ਭੈਣ ਭਰਾ ਕੋਈ ਨਹੀਂ ਆ, ਤੇ ਬਾਕੀਆਂ ਦੇ ਤਾਂ ਹੈਗੇ ਆ ਨਾ ਭਾਈ, ਉਹਨਾਂ ਦੀ ਜਾਨ ਬਖਸ਼ ਲਓ। ਉਹਨਾਂ ਦੇ ਕਿਤੇ ਤੇ ਹੈਗੇ ਆ ਨਾ, ਜੇ ਇੱਥੇ ਨਹੀਂ ਹੈਗੇ ਤਾਂ ਇੰਡੀਆ ਤਾਂ ਹੈਗੇ ਆ ਨਾ।
ਨਹੀਂ ਉਹ ਸੋਚਦੇ ਇੱਥੇ ਨਹੀਂ ਤਾਂ ਗੱਲ ਹੀ ਕੋਈ ਨਹੀਂ, ਅਸੀਂ ਜੋ ਮਰਜ਼ੀ ਜਿੱਦਾਂ ਮਰਜ਼ੀ ਜਿਹਦੇ ਮਰਜ਼ੀ ਉੱਤੋਂ ਦੀ ਟਰੱਕ ਜਿਹੜਾ ਚੜਾ ਕੇ ਉੱਤੋਂ ਦੀ ਲੈ ਜਾਈਏ। ਬੇਵਕੂਫਾਂ ਦੇ ਹੱਥ ਜਿਹੜੇ ਇਸ ਟਾਈਮ ਆ ਚੁੱਕੇ ਹੋਏ ਆ। ਇਹ ਭਾਈ ਇੰਡਸਟਰੀ ਨੂੰ ਸਾਂਭ ਲਓ, ਅਜਿਹੇ ਲੋਕਾਂ ਦੀ ਜਿਹੜੀ ਉਹ ਪਛਾਣ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਓ, ਨਹੀਂ ਤਾਂ ਤੁਹਾਡੀ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਤੁਸੀਂ ਕਹਿਣਾ ਵੀ ਫਿਰ ਨਾ ਝੰਡਾ ਚੱਕ ਕੇ ਆਪਾਂ ਤੁਰਨਾ ਵੀ ਭਾਈ ਰੈਗੂਲੇਸ਼ਨਾਂ ਬਹੁਤ ਜ਼ਿਆਦਾ ਕਰਤੀਆਂ, ਉਹ ਜੀ ਆਹ ਵੀ ਰੋਕਤਾ, ਉਹ ਵੀ ਰੋਕਤਾ, ਹੁਣ ਕੀ ਕਰੀਏ, ਲਾ ਹੋ ਗਈ, ਫਿਰ ਤੁਸੀਂ ਕਿੱਧਰ ਨੂੰ ਜਾਣਾ? ਭੁਗਤਣਾ ਰਾਜਕਰਨ ਸਾਰਿਆਂ ਨੇ ਆ, ਚਾਹੇ ਗਲਤੀ ਕੋਈ ਕਰਦਾ, ਠੀਕ ਆ, ਚਾਹੇ ਕੋਈ ਵੀ ਇੱਥੇ ਗਲਤੀ ਕਰ ਰਿਹਾ ਹੈਗਾ ਇਸ ਵੇਲੇ, ਉਹ ਭੁਗਤਣਗੇ ਸਾਰੇ। ਉਹ ਕੋਈ ਇਹ ਨਹੀਂ ਗਾ ਕਿ ਇੱਕ ਜਣਾ ਭੁਗਤੂਗਾ ਜਿਹਨੇ ਗਲਤੀ ਕੀਤੀ ਆ। ਜੇ ਹੁਣ ਇੰਸ਼ੋਰੈਂਸ ਰੇਟ ਵਧੇ ਆ ਤੇ ਉਹ ਸਾਰਿਆਂ ਦੇ ਵਧੇ ਆ, ਉਹ ਕਿਹੜੇ ਇੱਕ ਇਕੱਲੇ ਦੇ ਵਧੇ ਆ, ਠੀਕ ਹੈ ਨਾ। ਜੇ ਕੋਈ ਬਾਹਰ ਤੁਹਾਨੂੰ ਕੋਈ ਉਸ ਨਜ਼ਰ ਨਾਲ ਦੇਖਦਾ ਹੈਗਾ ਕਿ ਆਹ ਇੱਦਾਂ ਦੇ ਡਰਾਈਵਰ ਹੈਗੇ, ਉਹ ਕਿਹੜਾ ਇੱਕ ਨੂੰ ਦੇਖਦਾ ਹੈਗਾ, ਸਾਰਿਆਂ ਨੂੰ ਉਸੇ ਨਜ਼ਰ ਨਾਲ ਦੇਖਦੇ ਲੋਕੀ। ਸੋ ਇਹ ਗਲਤੀਆਂ ਜਿਹੜੀਆਂ ਹੈਗੀਆਂ ਇਹ ਸਾਰਿਆਂ ਨੂੰ ਭੁਗਤਣੀਆਂ ਪੈਣੀਆਂ, ਅਨਲੈਸ ਅੰਟਿਲ ਅਸੀਂ ਸਾਰੇ ਜਾਣੇ ਇਸ ਚੀਜ਼ ਨੂੰ ਸਿਆਣੇ ਹੋ ਕੇ ਸੋਚੀਏ ਤੇ ਜਿੱਥੇ ਇੱਦਾਂ ਦੀ ਹਰਕਤ ਹੁੰਦੀ ਹੈ ਉਹਨੂੰ ਰਿਪੋਰਟ ਕਰੋ। ਜੀ ਜੀ ਨਾਲੇ ਰਮਨ ਜੀ ਹੁਣ ਦੇਖੋ, ਚਲੋ ਆਪਾਂ ਡਰਾਈਵਰ ਦਾ ਦੋਸ਼ ਕੱਢ ਦਿੰਦੇ ਆ, ਟਰੱਕ ਸਕੂਲ ਵਾਲਿਆਂ ਦਾ ਦੋਸ਼ ਕੱਢ ਦਿੰਦੇ ਆ, ਜਿਹੜੀ ਕੰਪਨੀ ਹਾਇਰ ਕਰਦੀ ਉਹਦਾ ਦੇਖੋ ਕਿੱਡਾ ਵੱਡਾ ਦੋਸ਼ ਆ ਵੀ ਤੁਸੀਂ ਇੱਕ ਨਵੇਂ ਡਰਾਈਵਰ ਨੂੰ ਸੋਲੋ ਜਿਹੜਾ ਉਹ ਚਲਾਉਣ ਨੂੰ ਦੇ ਰਹੇ ਆ, ਜਿਹਨੂੰ ਅਜੇ ਤੱਕ ਪੂਰੀ ਤਰ੍ਹਾਂ ਬ੍ਰੇਕ ਨਹੀਂ ਮਾਰਨੀ ਆ ਰਹੀ ਵੀ ਜੇ ਟਰੱਕ ਨੂੰ ਰੋਕਣਾ ਤਾਂ ਰੋਕਣਾ ਕਿੱਦਾਂ ਆ। ਤੁਸੀਂ ਵੀ ਤਾਂ ਜਾਨ ਜੋਖਿਮ ਲੋਕਾਂ ਦੀ ਜਿਹੜੀ ਉਹ ਪਾ ਰਹੇ ਆ। ਤੁਹਾਨੂੰ ਵੀ ਚਲੋ ਠੀਕ ਆ, ਤੁਸੀਂ ਟਰੱਕ ਖਰੀਦ ਸਕਦੇ ਹੋ, ਤੁਸੀਂ ਟਰੱਕ ਖਰੀਦੇ ਲਏ ਵੀ ਆ, ਪਰ ਭਾਈ ਉਸ ਹਿਸਾਬ ਦੇ ਨਾਲ ਹੀ ਰੱਖੋ ਨਾ ਵੀ ਜਿੰਨੇ ਕੁ ਤੁਹਾਡੇ ਕੋਲ ਚੰਗੇ ਡਰਾਈਵਰ ਹੈਗੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਕਰੋ, ਬਿਜ਼ਨਸ ਨੂੰ ਵਧਾਓ, ਜ਼ਰੂਰ ਵਧਾਓ, ਜੀ ਸਦਕੇ ਵਧਾਓ, ਹਰ ਕੋਈ ਵਧਾਉਣਾ ਚਾਹੁੰਦਾ ਆ, ਪਰ ਤੁਹਾਨੂੰ ਇਹ ਹੱਕ ਨਹੀਂ ਹੈਗਾ, ਤੁਹਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਵੀ ਤੁਸੀਂ ਬਾਕੀਆਂ ਨੂੰ ਤਾਂ ਕਹੋ ਵੀ ਤੁਸੀਂ ਤਾਂ ਕਾਨੂੰਨ ਮੰਨੋ ਸਾਰੇ, ਪਰ ਅਸੀਂ ਜਦੋਂ ਜਿਹੜਾ ਟਰੱਕ 'ਤੇ ਚਲਾਉਣ ਨੂੰ ਜਿਹੜਾ ਕਿਸੇ ਨੂੰ ਦੇਣਾ ਆ ਉਦੋਂ ਅਸੀਂ ਕਾਨੂੰਨ ਨਹੀਂ ਮੰਨਣਾ, ਉਦੋਂ ਆਪਣੀ ਮਰਜ਼ੀ ਕਰਨੀ ਆ, ਜਿਹਦਾ ਜੀ ਕਰਦਾ ਜਿਹਨੂੰ ਮਰਜ਼ੀ ਚਾਬੀ ਦੇ ਕੇ ਤੋਰ ਦਿਓ। ਬਿਲਕੁਲ ਰਾਜਕਰਨ, ਇਹ ਜਿਹੜੀ ਇੱਕ ਸਮੱਸਿਆ ਹੈਗੀ ਆ ਨਾ, ਸਿਰਫ ਇੱਕ ਆਪਣੇ ਟਰੱਕ ਸਕੂਲਾਂ ਦੀ ਸਮੱਸਿਆ ਨਹੀਂ, ਆਪਣੇ ਯੰਗਸਟਰ ਦੀ ਸਮੱਸਿਆ ਨਹੀਂ, ਜਿਹੜੇ ਬੰਦੇ ਹਾਇਰਿੰਗ ਕਰਦੇ ਹੈਗੇ ਆ ਇਸ ਵੇਲੇ, ਜਿਹੜੀਆਂ ਕੰਪਨੀਆਂ ਹਾਇਰ ਕਰਦੀਆਂ ਹੈਗੀਆਂ, ਉਹ ਵੀ ਉਨੇ ਹੀ ਜ਼ਿੰਮੇਵਾਰ ਹੈਗੇ ਆ ਇਹਨਾਂ ਗੱਲਾਂ ਦੇ ਵਿੱਚ, ਇਹਨਾਂ ਕੰਮਾਂ ਦੇ ਵਿੱਚ ਉਨੇ ਹੀ ਜ਼ਿੰਮੇਵਾਰ ਹੈ ਜਿੰਨੇ ਕਿ ਟਰੱਕ ਸਕੂਲ ਵਾਲੇ ਔਰ ਜਿੰਨੇ ਕਿ ਜਿਹੜੇ ਡਰਾਈਵਰ ਆ ਇੱਦਾਂ ਲਾਇਸੈਂਸ ਲੈਂਦੇ ਹੈਗੇ ਆ ਵਿਦਆਊਟ ਪੂਰੀ ਐਜੂਕੇਸ਼ਨ ਤੋਂ, ਵਿਦਆਊਟ ਪੂਰੀ ਸਿਖਲਾਈ ਤੋਂ ਜਿਹੜੇ ਲਾਇਸੈਂਸ ਲੈਂਦੇ ਆ। ਅਸੀਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਵੀ ਓਨੀਆਂ ਹੀ ਹੱਕਦਾਰ ਹੈਗੀਆਂ, ਓਨੀਆਂ ਹੀ ਜੁਰਮ ਦੇ ਵਿੱਚ ਉਹ ਹੈਗੀਆਂ ਔਰ ਜ਼ਿੰਮੇਵਾਰ ਹੈ। ਔਰ ਖਾਸ ਕਰਕੇ ਰਾਜਕਰਨ ਪਤਾ ਪ੍ਰੋਬਲਮ ਕੀ ਆ? ਪ੍ਰੋਬਲਮ ਇਹ ਆ ਕਿ ਉਹਨਾਂ ਨੇ ਅੱਡੀਆਂ ਚੱਕ ਕੇ ਜਿਹੜੇ ਐਕਸਟਰਾ ਇਕੁਇਪਮੈਂਟ ਲਿਆ ਆ, ਜਿਹੜੇ 10 ਟਰੱਕ ਆਰਡਰ ਕੀਤੇ ਆ ਉਹ 'ਚੋਂ 7 ਯਾਰਡ 'ਚ ਖੜੇ ਆ, ਮੇਰਾ ਜਿੱਥੇ ਟਰੱਕ ਤੁਰਨੇ ਚਾਹੀਦੇ, ਉਹਨਾਂ ਨੇ ਵੀ ਅੱਡੀਆਂ ਚੁੱਕ ਕੇ ਫਾਹ ਲਿਆ ਨਾ। ਹੁਣ ਉਹ ਕਹਿੰਦੇ ਵੀ ਮੈਂ ਤਾਂ ਫਾਹ ਲਿਆ, ਮੈਂ ਹੋਰ ਕਿਸੇ ਨੂੰ ਕਿਉਂ ਛੱਡਾਂ? ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਚੀਜ਼ ਹੈ ਨਾ, ਜਿਹੜੀ ਭੇਡ ਚਾਲ ਹੈਗੀ ਆ, ਚੱਕ ਲਓ ਇਕੁਇਪਮੈਂਟ, ਕਰ ਲਓ ਇਕੁਇਪਮੈਂਟ, ਜਿੰਨਾ ਧੱਕਾ ਕਰ ਦਿਓ, ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਆ। ਇਹ ਸਿਰਫ ਜੇ ਆਪਾਂ ਇਕੱਲੇ ਅੱਜ ਉਂਗਲ ਡਰਾਈਵਰਾਂ ਦੇ ਚੱਕ ਦਈਏ, ਡਰਾਈਵਰ ਉਹ ਵੀ ਗਲਤ ਆ। ਜੇ ਕੋਈ ਡਰਾਈਵਰ ਇੱਦਾਂ ਦਾ ਹੁੰਦਾ ਆ ਜਾਂ ਕੋਈ ਡਰਾਈਵਰ ਆਉਂਦਾ ਆ ਤੇ ਉਹਨੂੰ ਪ੍ਰੋਪਰਲੀ ਜਿਹੜਾ ਆ ਉਹਨੂੰ ਹਾਇਰਿੰਗ ਕਰੋ। ਰਾਜਕਰਨ, ਮੈਂ ਤੂੰ ਹੈਰਾਨ ਹੋਏਗਾ ਕਿ ਮੇਰੇ ਨਾਲ ਇਹ ਆਮ ਤੌਰ 'ਤੇ ਗੱਲ ਹੁੰਦੀ ਆ ਕਿ ਭਾਜੀ ਸਾਡੇ ਅੱਜ ਡਰਾਈਵਰ ਨੇ, ਔਰ ਮੈਂ ਕਈ ਵਾਰੀ ਕਨਫਰੰਟ ਕੀਤੇ ਡਰਾਈਵਰ ਇੱਦਾਂ ਜੀ ਕਿ ਕਿਸੇ ਕੰਪਨੀ 'ਚ ਬੈਠੇ ਹੁੰਦੇ ਆ ਤਾਂ ਕੋਈ ਡਰਾਈਵਰ ਹਾਇਰਿੰਗ ਲਈ ਆਉਂਦਾ ਤੇ ਪਹਿਲਾਂ ਆਣ ਕੇ ਠੋਕ ਵਜਾ ਕੇ ਕਹਿੰਦਾ ਵੀ ELDਆਂ 2 ਦਿਓਗੇ, ਆਹ ਕਰੋਗੇ ਅਤੇ 1099 ਦਿਓਗੇ ਤੇ ਤਾਂ ਮੈਂ ਕੰਮ ਕਰਨਾ। ਕਹਿੰਦੇ ਹੁਣ ਜਿਹੜੀਆਂ ਕੰਪਨੀਆਂ ਨਹੀਂ ਹਾਇਰ ਕਰਦੀਆਂ ਉਹ ਮੋੜ ਦਿੰਦੀਆਂ ਡਰਾਈਵਰ ਨੂੰ, ਕਹਿੰਦੇ ਭਾਈ ਵੀ ਸਾਡੇ ਕੋਲ ਤਾਂ ਨਹੀਂ ਕਰ ਹੁਣ, ਨਾ ਅਸੀਂ 1099 ਦੇਣਾ ਆ, ਨਾ ਅਸੀਂ ਡਬਲ ID ਦੇਣੀ ਆ, ਨਾ ਅਸੀਂ ਡਬਲ ELD ਦੇਣੀ ਆ, ਠੀਕ ਆ। ਹੁਣ ਮੁੜਦੇ ਆ, ਕਈ ਵਾਰੀ ਦੇਖੇ ਆ ਮੋੜਦੇ ਆ ਲੋਕੀ ਮੋੜਦੇ ਆ, ਪਰ ਕਿਸੇ ਕੋਈ ਨਾ ਕੋਈ ਤਾਂ ਹਾਇਰ ਕਰਦਾ ਹੀ ਆ ਨਾ ਉਹਨਾਂ ਨੂੰ। ਤੇ ਮੇਰੇ ਖਿਆਲ ਸ਼ਰਮ ਹੋਣੀ ਚਾਹੀਦੀ ਆ ਉਸ ਕੰਪਨੀ ਨੂੰ ਜਿਹੜੀ ਇੱਦਾਂ ਦਾ ਕੰਮ ਕਰਦੀ ਆ। ਅੱਜ ਰਾਜਕਰ, ਮੈਂ ਆਪਣੇ ਰੇਡੀਓ ਦੇ ਮਾਧਿਅਮ ਨਾਲ ਘਰ ਬੈਠੇ ਸਾਰੇ ਹੀ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਕਹਿਣਾ ਵੀ ਤੁਹਾਡੇ ਵੀ ਬੱਚੇ ਹੋਣਗੇ ਜਿਹੜੇ ਇੱਦਾਂ ਦੇ ਕੰਮ ਕਰਦੇ ਆ, ਉਹਨਾਂ ਦੇ ਮਾਂ ਪਿਓ ਸੁਣਦੇ ਹੋਣਗੇ, ਕੋਈ ਨਾ ਕੋਈ ਘਰ 'ਚ ਸੁਣਦਾ ਹੋਊਗਾ, ਪਲੀਜ਼ ਰੋਕੋ ਇਹਨਾਂ ਨੂੰ, ਸ਼ਰਮ ਦਿਓ ਥੋੜ੍ਹੀ ਜਿਹੀ ਵੀ, ਰੁਕੋ ਇਸ ਕੰਮ ਤੋਂ। ਹਾਂ ਬਿਲਕੁਲ ਭਾਈ, ਇਸ ਕੰਮ ਨੂੰ ਜਿਹੜਾ ਉਹ ਰੋਕ ਲਓ। ਟਿਕਟੋਕ, ਫੇਸਬੁੱਕ, ਇੰਸਟਾਗ੍ਰਾਮ 'ਤੇ ਲਾਈਕ ਕਮੈਂਟ ਦੇ ਲਈ ਟਰੱਕ ਚਲਾਈ ਜਾਂਦੇ ਹੋ, ਨਾਲ ਡੰਬਲ ਚੱਕੀ ਜਾਂਦੇ ਹੋ, ਇਹ ਕੋਈ ਸਿਆਣਪ ਵਾਲੀ ਜਿਹੜੀ ਉਹ ਗੱਲ ਨਹੀਂ ਆ। ਲੱਤਾਂ ਤਾਂਹ ਨੂੰ ਕਰਕੇ ਵੀਡੀਓ ਜਿਹੜੀ ਉਹ ਬਣਾਈ ਜਾਂਦੇ, ਖੜੇ ਟਰੱਕ 'ਚ ਜੋ ਮਰਜ਼ੀ ਕਰੀ ਜਾਓ, ਕੋਈ ਨਹੀਂ ਤੁਹਾਨੂੰ ਕੁਛ ਕਹਿੰਦਾ, ਆਪਣੇ ਥਾਂ 'ਤੇ ਰੁਕੇ ਹੋ, ਜਿੰਨੀਆਂ ਮਰਜ਼ੀ ਵੀਡੀਓ ਬਣਾਓ, ਕੋਈ ਨਹੀਂ ਤੁਹਾਨੂੰ ਕੁਛ ਕਹਿੰਦਾ, ਤੁਹਾਡੀ ਮਰਜ਼ੀ ਆ। ਪਰ ਟਰੱਕ ਦੇ ਉੱਤੇ ਜਦੋਂ ਤੁਸੀਂ ਰੋਡ ਦੇ ਉੱਤੇ ਚੱਲ ਰਹੇ ਆ ਭਾਈ, ਜ਼ਿੰਮੇਵਾਰੀਆਂ ਤੁਹਾਡੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਆ। ਇਹ ਕੋਈ ਹਾਸਾ ਖੇਡ ਵਾਲੀ ਗੱਲ ਨਹੀਂ ਹੈਗੀ।
ਉਹ ਤੁਸੀਂ ਬਾਕੀ ਟਾਈਮ ਕਰੋ। ਜਦੋਂ ਕੰਮ 'ਤੇ ਆ ਉਹ ਕੰਮ ਆਪਣਾ ਜਿਹੜਾ ਉਹ ਧਿਆਨ ਦੇ ਨਾਲ ਕਰੋ। ਆਪਣੇ ਲੋਕ ਕਿਤੇ ਜਿਹੜੇ ਆ ਕਿਸੇ ਨੂੰ ਪਾਣੀ ਪਿਆ ਰਹੇ ਆ, ਲੰਗਰ ਖਵਾ ਰਹੇ ਆ, ਜਿੱਥੇ ਹੜ੍ਹ ਪੀੜਤ ਹੁੰਦੇ ਆ ਉਹਨਾਂ ਤਾਈਂ ਚੀਜ਼ਾਂ ਪਹੁੰਚਾ ਰਹੇ ਹੁੰਦੇ, ਫਾਇਰ ਫਾਈਟਰਸ ਆ ਉਹਨਾਂ ਨੂੰ ਸਮਾਨ ਦੇ ਰਹੇ ਆ। ਪਰ ਅਜਿਹੇ 2-4 ਦੇ ਕਰਕੇ ਪੂਰੀ ਕਮਿਊਨਿਟੀ ਦੇ ਕੀਤੇ ਹੋਏ ਸਾਰੇ ਕੰਮਾਂ ਦੇ ਉੱਤੇ ਪਾਣੀ ਫਿਰ ਜਾਂਦਾ ਆ। ਨਾਮ ਜਿਹੜਾ ਉਹ ਬਦਨਾਮ ਜਿਹੜਾ ਉਹ ਕਰ ਜਾਂਦੇ ਆ। ਸੋ ਇਹ ਬਹੁਤ ਮਾੜੀ ਗੱਲ ਆ। ਸੋ ਤੇ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 408-272-5200 4082725200। ਆਪਣੇ ਨਾਲ ਜੁੜੇ ਨੇ ਸਤਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਜੀ ਨਿਊ ਜਰਸੀ ਤੋਂ ਬੋਲਦਾ। ਪਿਛਲੀ ਚਲੋ ਇੱਕ ਅਪਡੇਟ, ਪਿਛਲੀ ਵਾਰੀ 27 ਨਿਊ ਜਰਸੀ 'ਚ ਸਾਡੇ ਪਾਣੀ 'ਚ ਡੁੱਬ ਕੇ ਮਰੇ ਸੀ ਤੇ 43 ਨਿਊਯਾਰਕ ਵਿੱਚ ਤੇ 11 ਫੁੱਟ ਪਾਣੀ ਆਇਆ ਸੀ ਜੀ। ਟਰੱਕ ਆਪਣੇ ਪੰਜਾਬੀਆਂ ਦੇ ਸਾਰੇ ਟੋਟਲ ਹੋ ਗਏ, ਮਤਲਬ 11 ਫੁੱਟ ਪਾਣੀ ਸੀਗਾ ਜਾਲਾਂ ਦੇ ਵਿੱਚ ਪਿਛਲੇ ਵੀਕ ਦੀ ਗੱਲ ਹੈ। ਤੇ ਅੱਛਾ ਚਲੋ ਇਹ ਹੋ ਗਿਆ। ਮੇਰੀ ਇਹ ਪੁੱਛਣਾ ਸੀ ਜਿਹੜਾ ਤੁਸੀਂ 69 ਦੀ ਗੱਲ ਕੀਤੀ ਹੈ ਕਦੋਂ ਤੋਂ ਲਾਗੂ ਹੁੰਦਾ? 1 ਅਕਤੂਬਰ ਤੋਂ। ਇਹ ਜੀ ਅਕਤੂਬਰ 1 ਤੋਂ ਜੀ। ਅੱਛਾ ਜੀ। ਮੈਂ ਆਪਣੇ ਜਿਹੜਾ ਮੈਂ ਓਨਰ ਆਪਰੇਟਰ ਹਾਂ ਤੇ ਮੈਂ ਉਹਨੂੰ ਕੀ ਕਹੂੰਗਾ ਕਿਉਂਕਿ ਥੋੜ੍ਹਾ ਜਿਹਾ ਗੱਲ ਮੰਨਦਾ ਘੱਟ ਹੀ ਹੈ ਬੰਦਾ। ਤੁਹਾਨੂੰ ਕਿੱਦਾਂ ਮੈਂ ਐਕਸਪਲੇਨ ਕਰਾਂਗਾ ਵੀ ਹਾਂਜੀ ਅਸੀਂ ਓਨਰ ਆਪਰੇਟਰ ਹਾਂ। ਕੌਣ ਨਹੀਂ ਗੱਲ ਮੰਨਦਾ? ਜਿਹੜਾ ਤੁਹਾਡਾ ਸੀਪੀਏ ਨਹੀਂ ਗੱਲ ਮੰਨਦਾ? ਮੈਂ ਕਹਿਣ ਲੱਗਾ ਸੀਗਾ ਵੀ ਤੁਸੀਂ ਫਿਰ ਬੰਦਾ ਬਦਲਦੇ ਹੋ, ਚੁੱਪ ਕਰਕੇ ਬੰਦਾ ਬਦਲਦੇ। ਜੇ ਤੁਹਾਡੀ ਗੱਲ ਨਹੀਂ ਮੰਨਦਾ ਤਾਂ ਫਿਰ ਉਹ ਬੰਦਾ ਤੁਹਾਡਾ ਟੈਕਸ ਭਰਨ ਦੇ ਯੋਗ ਨਹੀਂ ਹੈਗਾ। ਨਹੀਂ ਚਲੋ ਬੰਦਾ ਤਾਂ ਮੈਂ ਮੈਨੂੰ ਉਹਦਾ ਕੰਮ ਬਹੁਤ ਵਧੀਆ ਦਿੰਦਾ। ਉਹ ਮੈਂ ਖਾਲਸਾ ਹੈ ਆਪਣਾ। ਨਹੀਂ ਭਾਜੀ, ਸਟਿਲ ਜੋ ਮਰਜ਼ੀ ਕਹੋ, ਜੇ ਬੰਦਾ ਤੁਹਾਡੀ ਗੱਲ ਨਹੀਂ ਮੰਨਦਾ ਤੇ ਫਿਰ ਉਹ ਬੰਦਾ ਠੀਕ ਨਹੀਂ ਹੈਗਾ ਜੀ। ਠੀਕ। ਅੱਛਾ ਅਕਤੂਬਰ ਤੋਂ ਹੋ ਰਿਹਾ। ਮੈਂ 1 ਅਕਤੂਬਰ ਤੋਂ। ਹਾਂਜੀ ਜੀ ਜੀ। 69। ਅੱਛਾ ਦੂਜਾ ਯਾਰ ਜਿਹੜੀ ਐਕਸਕਿਊਜੀ ਹੁੰਦੀ ਜਿਹਨਾਂ ਆਪਾਂ ਵਿੰਡਸ਼ੀਲਡ ਸਾਫ਼ ਕਰਨੇ ਆ ਬਾਹਰੋਂ ਚਲੋ ਮੰਨਿਆ ਆਪਾਂ ਕਰਦੇ ਆ, ਅੰਦਰੋਂ ਆਪਣੇ ਪੰਜਾਬੀ ਮੁੰਡੇ ਦੀ ਗੋਰੇ ਨੇ ਵੀਡੀਓ ਬਣਾਈ ਅੰਦਰੋਂ ਯਾਰ ਮੈਂ ਕਦੀ ਵੇਖਿਆ ਨਹੀਂ 20 ਸਾਲ 'ਚ ਕੋਈ ਕਰਦਾ ਜੀ ਅੰਦਰੋਂ ਵੀ? ਮੈਨੂੰ ਦੱਸੋ, ਨਾਲੇ ਕੱਟਿਓ ਨਾ ਫੋਨ, ਮੈਂ ਸੁਣਦਾ ਜੀ। ਕਿਹੜੀ ਚੀਜ਼ ਜੀ ਕੀ ਕਰਦੇ ਸਾਫ਼ ਅੰਦਰ? ਜਿਹੜੀ ਸਕੂਜੀ ਨਹੀਂ ਹੁੰਦੀ ਆਪਾਂ ਜਿਹਨਾਂ ਸ਼ੀਸ਼ੇ ਬਾਹਰੋਂ ਸਾਫ਼ ਕਰਨੇ ਆ। ਹਾਂਜੀ। ਅੱਛਾ। ਪੰਜਾਬੀ ਬੰਦਾ ਉਹ ਅੰਦਰੋਂ ਕਰ ਰਿਹਾ ਸ਼ੀਸ਼ਾ। ਐਕਸਕਿਊਜੀ ਮੈਂ ਤਾਂ ਕਦੀ ਦੇਖਿਆ ਨਹੀਂ। ਏਦਾਂ ਹੁੰਦਾ ਜੀ? ਮੈਨੂੰ ਦੱਸੋ ਜ਼ਰੂਰ ਪਲੀਜ਼। ਭਾਜੀ ਪੰਜਾਬੀ ਬੰਦੇ ਤਾਂ ਅਸੀਂ ਦੇਖਿਆ ਅੰਦਰ ਲੈ ਕੇ ਹੋਜ਼ ਲੈ ਕੇ ਸਾਰਾ ਟਰੱਕ ਅੰਦਰੋਂ ਧੋ ਦਿੰਦੇ ਆ ਫੜ ਕੇ। ਇਹ ਵੀ ਸਾਨੂੰ ਵੀਡੀਓ ਦੇਖਣ ਨੂੰ ਮਿਲੀ ਆ। ਪੰਜਾਬੀ ਬੰਦੇ ਦੇ ਪਿੱਛੇ ਨਾ ਲੱਗੋ ਪਲੀਜ਼। ਜੇ ਤੁਸੀਂ ਕਾਮਨ ਸੈਂਸ ਦੀ ਵਰਤੋਂ ਕਰੋ, ਕਾਮਨ ਸੈਂਸ ਵਰਤੋ ਕਿ ਅੰਦਰ ਜੇ ਤੁਹਾਡੀ ਥੱਲੇ ਹੈਗਾ ਜਿਹੜੀ ਡੈਸ਼ ਦੇ ਥੱਲੇ ਵਾਇਰਸ ਹੈਗੀਆਂ ਉੱਥੇ ਪਾਣੀ ਗਿਆ, ਤੁਹਾਡੀ ਲੀਕੇਜ ਹੋਊਗੀ, ਤੁਹਾਡੀ ਸ਼ਾਰਟ ਸਰਕਟ ਹੋਊਗਾ ਤੁਹਾਡੇ ਟਰੱਕ ਨੂੰ ਅੱਗ ਲੱਗ ਸਕਦੀ ਆ। ਸੋ ਪਲੀਜ਼ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੈਗੀਆਂ, ਤੁਸੀਂ ਆਪ ਸਿਆਣੇ ਆ, ਘਰੇ ਤੁਸੀਂ ਕਾਰ ਹੈਗੀ ਤੁਹਾਡੇ ਕੋਲ, ਕਦੀ ਧੋਂਦੇ ਦੇਖੇ ਅੰਦਰੋਂ ਕਾਰ ਤੁਸੀਂ ਪਾਣੀ ਦੇ ਨਾਲ? ਸੋ ਪਲੀਜ਼ ਇਦਾਂ ਦੀਆਂ ਹਰਕਤਾਂ ਆਪਣੇ ਆਪ ਸਮਝੋ ਕਿ ਇਹ ਚੀਜ਼ਾਂ ਸਭ ਜਿਹੜੀਆਂ ਮਤਲਬ ਕਿ ਜਿੱਥੇ ਤੁਹਾਨੂੰ ਦੇਖ ਕੇ ਨਾ ਖੁਦ ਨੂੰ ਦਿਮਾਗ ਇੱਕ ਵਾਰੀ ਟਣਕ ਕੇ ਕਹਿ ਦੇਵੇ ਵੀ ਆਹ ਗਲਤ ਹੈ ਤੇ ਹਾਸਾ ਆ ਜਾਵੇ, ਉੱਥੇ ਨਾ ਕਰਿਆ ਕਰੋ। ਜੀ ਬਿਲਕੁਲ ਕਾਮਨ ਸੈਂਸ ਦੀ ਜਿਹੜੀ ਉਹ ਵਰਤੋਂ ਕਰੋ। ਬਾਕੀ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਉੱਦਾਂ ਦੇ ਬੰਦੇ ਜਿਹੜੇ ਉਹ ਹਾਇਰ ਨਾ ਕਰੋ ਜਿਹੜੀ ਤੁਹਾਡੀ ਗੱਲ ਨਹੀਂ ਮੰਨਦੇ। ਭਾਈ ਤੁਸੀਂ ਉਹ ਬੰਦੇ ਤੋਂ ਆਪਣਾ ਕੰਮ ਕਰਾਓ ਜਿਹੜਾ ਤੁਹਾਡੀ ਗੱਲ ਮੰਨਦਾ ਆ। ਕਿਉਂਕਿ ਰਾਜਕਰਨ ਗੱਲ ਵੀ ਮੰਨਦਾ ਤੇ ਤੁਹਾਨੂੰ ਸਹੀ ਸਲਾਹ ਦਿੰਦਾ ਹੈ। ਜੇ ਤੁਸੀਂ ਆਣ ਕੇ ਕੁਝ ਸਹੀ ਉਹਨੂੰ ਦੱਸਦੇ ਤੁਹਾਡੀ ਗੱਲ ਸਮਝਦਾ ਤਾਂ ਹੈ ਨਾ। ਜੀ ਹਾਂ ਜੇ ਤੁਸੀਂ ਗਲਤ ਕਹੋਗੇ ਤਾਂ ਕਰਨ ਨੂੰ ਤੇ ਉਹ ਮਨਾ ਕਰਦਾ ਫਿਰ ਠੀਕ ਆ ਉਹ ਬੰਦਾ। ਜੇ ਫਿਰ ਠੀਕ ਆ। ਇਹ ਵੀ ਆ ਵੀ ਇਹ ਨਹੀਂ ਹੋ ਸਕਦਾ ਇਹ ਵੀ ਹੋ ਸਕਦਾ ਵੀ ਜੇ ਆਪਾਂ ਹੀ ਗਲਤ ਕਰੀਏ ਤੇ ਅਗਲਾ ਬੰਦਾ ਮਨਾ ਕਰੇ ਤੇ ਫਿਰ ਤਾਂ ਚੰਗੀ ਗੱਲ ਹੈ। ਫਿਰ ਉਹ ਚੰਗੀ ਆ, ਫਿਰ ਉਹ ਆਪਣੀ ਥਾਂ ਤੇ ਠੀਕ ਆ। ਜੀ ਤੇ ਅਗਲੇ ਜਿਹੜੇ ਕਾਲਰ ਨੇ ਗੁਰਮੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੈਂ ਇੱਕ ਆਪਦਾ ਗੱਲ ਸ਼ੇਅਰ ਕਰਨੀ ਚਾਹੁੰਦਾ ਸੀਗਾ। ਪਰਸੋਂ ਦੀ ਗੱਲ ਆ, ਜਿੱਦਾਂ ਮੈਂ ਪਾਇਲਟ ਟਰੱਕ ਸਟਾਪ ਤੇ ਨਾ ਉਹਦੇ ਰੀਫਰ 'ਚ ਤੇਲ ਪਾਉਣ ਲਈ ਖੜਾ ਸੀ। ਮੇਰੇ ਮੂਹਰੇ ਮੁੰਡਾ ਟਰੱਕ ਦੇ ਵਿੱਚ ਤੇਲ ਪਵਾ ਕੇ ਉਹ ਅੰਦਰ ਗਿਆ ਵਾ ਸੀਗਾ ਤੇ ਮੈਂ 15-20 ਮਿੰਟ ਵੇਟ ਕੀਤੇ ਤੇ ਉਸ ਤੋਂ ਬਾਅਦ ਚਲੋ ਮੈਂ ਅੰਦਰ ਜਾ ਕੇ ਕਰਮਚਾਰੀ ਨੂੰ ਕਿਹਾ, ਮੈਂ ਕਿਹਾ ਵੀ ਉਹ ਟਰੱਕ ਅੱਗੇ ਨਹੀਂ ਕਰ ਰਿਹਾ ਹੈਗਾ ਤੇ ਬਾਕੀ ਵੀ ਲਾਈਨਾਂ ਲੱਗੀਆਂ ਸੀ। ਮੈਂ ਕਿਹਾ ਵੀ ਉਹਨੂੰ ਮਾੜਾ ਜਿਹਾ ਕਹਿ ਦਿਓ। ਤੇ ਜਦੋਂ ਉਹ ਬੰਦੇ ਨਾਲ ਅਸੀਂ ਲੈ ਕੇ ਉਹ ਕਰਮਚਾਰੀ ਨੇ ਅੰਦਰਲੇ ਨੇ ਪਾਇਲਟ ਵਾਲੇ ਨੇ ਉਹਨੂੰ ਫਾਈਂਡ ਕੀਤਾ ਤੇ ਉਹ ਬੰਦਾ ਉਸ ਟਾਈਮ ਸ਼ਾਵਰ ਦੇ ਵਿੱਚ ਸੀਗਾ ਜੀ। ਵਾਹ ਜੀ ਵਾਹ। ਸ਼ਾਵਰ ਲੈ ਰਿਹਾ ਸੀਗਾ ਟਰੱਕ ਸਟਾਪ ਦੇ ਵਿੱਚ, ਲੈਂਡ ਦੇ ਵਿੱਚ ਲਾ ਕੇ ਜੀ ਮਗਰਲਾ ਵੇਟ ਕਰ ਰਿਹਾ ਸੀ। ਤੇ ਜਦੋਂ ਉਸ ਬੰਦੇ ਨੂੰ ਪਤਾ ਲੱਗ, ਇਹਨਾਂ ਨੇ ਕਰਮਚਾਰੀ ਨੇ ਉਹਨੂੰ ਸ਼ਾਵਰ ਦੇ ਵਿੱਚੋਂ ਬਾਹਰ ਕੱਢ ਲਿਆਂਦਾ ਵੀ ਤੂੰ ਜਾ ਕੇ ਦੂਜਾ ਵੀ ਟਰੱਕ ਅੱਗੇ ਕਰ ਤੇ ਵੀ ਫੇਰ ਸ਼ਾਵਰ ਦੇ ਵਿੱਚ ਦੁਬਾਰਾ ਆਈ। ਤੇ ਉਸ ਤੋਂ ਬਾਅਦ ਚੋਂ ਮੇਰੇ ਨਾਲ ਲੈ ਕੇ ਤੂੰ ਮੈਂ ਕਰ ਲਵਾ ਕੇ ਮੇਰੇ ਨਾਲ ਹੱਥੋਂ ਪਾਈ ਕਰਨ ਨੂੰ ਤਿਆਰ ਹੋ ਗਿਆ ਵੀ ਤੂੰ ਮੈਨੂੰ ਅੱਗੇ ਕਰਨ ਨੂੰ ਕਿਉਂ ਕਿਹਾ।
ਬਹੁਤ ਵਧੀਆ ਕੀਤਾ ਜੀ, ਬਹੁਤ ਚੰਗਾ ਕੀਤਾ ਤੁਸੀਂ ਜੋ ਕੀਤਾ। ਔਰ ਮੈਂ ਇਨਕਰੇਜ ਕਰੂੰਗਾ ਵੀ ਜਿਹੜੇ ਲੋਕ ਦੂਜੇ ਵੀ ਹੈਗੇ ਆ ਉਹ ਇੱਦਾਂ ਹੀ ਕਰਨ। ਜਦੋਂ ਬਾਥਰੂਮ 'ਚੋਂ ਕੱਢ ਕੇ ਕਿਸੇ ਨੂੰ ਫਿਰ ਟਰੱਕ ਮੂਵ ਕਰਾਇਆ ਜਾਂਦਾ, ਸ਼ਰਮ ਤਾਂ ਆਉਂਦੀ ਆ, ਔਰ ਸ਼ਰਮ ਆਉਣੀ ਚਾਹੀਦੀ ਵੀ ਆ। ਔਰ ਇਹਦੇ ਵਿੱਚ ਕੋਈ ਮਤਲਬ ਕਿ ਝਕਣ ਵਾਲੀ ਗੱਲ ਨਹੀਂ ਹੈਗੀ, ਇਹਦੇ ਵਿੱਚ ਕੋਈ ਉਹ ਗੱਲ ਨਹੀਂ ਹੈਗੀ ਕਿ ਤੁਹਾਨੂੰ ਕੋਈ ਇਹਦੇ 'ਚ ਹੈਗੀ ਆ। ਜੇ ਤੁਹਾਨੂੰ ਹੱਥੋਂ ਪਾਈ ਹੁੰਦਾ ਪਲੀਜ਼ ਨੂੰ ਵੀ ਕਾਲ ਕਰੋ, ਤਾਂ ਕਿ ਤੁਸੀਂ ਬੈਡ ਫੀਲ ਨਾ ਕਰੋ ਵੀ ਉਹਨੂੰ ਨਹਾਉਂਦੇ ਨੂੰ ਜਿਹੜਾ ਕਢਾਇਆ। ਤੁਸੀਂ ਇਹ ਦੇਖੋ ਵੀ ਉਹਨੇ ਕੰਮ ਕਿੰਨੇ ਦਾ ਰੋਕਿਆ ਜੀ। ਨਹੀਂ, ਮੈਂ ਬੈਡ ਫੀਲ ਨਹੀਂ ਕਰ ਰਿਹਾ ਜੀ, ਮੈਂ ਫੀਲ ਕਰ ਰਿਹਾ ਕਿ ਸਾਡੇ ਪੰਜਾਬੀਆਂ ਦੀ ਸ਼ਰਮ ਤਾਂ ਮਰ ਚੁੱਕੀ ਹੈ। ਸ਼ਰਮ ਨਹੀਂ, ਉਹ ਮੇਰੇ ਨਾਲ ਲੜ ਰਿਹਾ ਉੱਤੋਂ ਵੀ ਤੂੰ ਕਾਸ ਤੋਂ ਕਿਹਾ ਮੈਨੂੰ ਹੋਊਗਾ। ਜਿੱਦਾਂ ਕਹਿੰਦੇ ਨਾ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ, ਉਹ ਗੱਲ ਹੋ ਜਾਂਦੀ ਆ ਫਿਰ। ਉਹਨੇ ਲੜਨਾ ਹੀ ਆ। ਤੁਸੀਂ ਜੇ 5 7 10 ਜਣੇ ਇੱਦਾਂ ਕਰੋਗੇ, ਕਿਸੇ ਦਿਨ ਉਹ ਅੰਡਰਵੀਅਰ 'ਚ ਬਾਹਰ ਕੱਢਣਗੇ ਨਾ, ਫਿਰ ਪਤਾ ਲੱਗੂਗਾ। ਸੋ ਇਹ ਕਰਨਾ ਚਾਹੀਦਾ, ਹਰ ਇੱਕ ਬੰਦੇ ਨੂੰ ਡਰ ਹੋਣਾ ਚਾਹੀਦਾ ਵੀ ਜੇ ਮੈਂ ਰਾਹ ਦੇ ਵਿੱਚ ਟਰੱਕ ਪਾਰਕ ਕਰ ਗਿਆ, ਮੈਨੂੰ ਕਿਸੇ ਨਾ ਕਿਸੇ ਨੇ ਸ਼ਾਵਰ 'ਚੋਂ ਵੀ ਕਢਾ ਲੈਣਾ। ਸੋ ਇਹ ਜੇ ਤੁਸੀਂ ਸਾਰੇ ਜਣੇ ਰਲ ਕੇ ਕਰਨ ਲੱਗ ਜਾਓ ਨਾ, ਤੇ ਇਹ ਟਰੱਕ ਜਿਹੜੇ ਆ ਰਾਹਾਂ ਦੇ ਵਿੱਚ ਖੜੇ ਕਰਨੋਂ ਵੀ ਹਟ ਜਾਣਗੇ। ਜੀ ਜੀ। ਅਗਲੇ ਆਪਣੇ ਕਾਲਰ ਨੇ ਜੀ ਚਮਕੌਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਜਿਹੜੇ ਵੀਰ ਜੀ ਹੁਣੇ ਗੱਲ ਕਰਦੇ ਗਏ ਵੀ ਉਹ ਖਾਲਸਾ ਤੇ ਮੈਂ ਉਹਨੂੰ ਹਟਾ ਨਹੀਂ ਸਕਦਾ, ਤੇ ਉਹ ਵੀਰ ਜੀ ਨੂੰ ਇਹ ਨਹੀਂ ਪਤਾ ਖਾਲਸਾ ਕਿਸੇ ਕਿਰਪਾਨ ਪਾਉਣ ਨਾਲ ਜਾਂ ਕਲਾ ਦਮਾਲਾ ਬੰਨਣ ਨਾਲ ਨਹੀਂ ਬਣਦਾ। ਖਾਲਸਾ ਉਹ ਆ ਜਿਹੜਾ ਸੰਵਿਧਾਨ ਨੂੰ, ਕਾਨੂੰਨ ਨੂੰ ਫਾਲੋ ਕਰਦਾ, ਜਿਹੜਾ ਗਲਤ ਕੰਮ ਨਹੀਂ ਕਰਦਾ, ਉਹ ਖਾਲਸਾ। ਤੇ ਦੂਸਰੀ ਗੱਲ ਹੈ ਜਿਹੜੀ ਇਹ ਬਈ ਲਾ ਕੇ ਟਰੱਕ, ਇੱਕ ਵਾਰੀ ਤਾਂ ਲੱਭਦਾ ਟਰੱਕ ਸਟਾਪ ਹੈਗਾ 7 ਜੱਟ ਤੇ ਆਪਣਾ ਓਕਲਾਹੋਮਾ ਦੇ ਵਿੱਚ 40 ਤੇ ਵਰਦੇ ਆ ਜੀ। ਉੱਥੇ ਇੱਕ ਬੰਦਾ ਆਪਣਾ ਕੈਨੇਡਾ ਤੋਂ ਆਇਆ ਸੀ, ਉਹ 4 ਸਟੇਸ਼ਨ ਸੀ ਜਦੋਂ ਮੈਂ ਚਲਾਉਣਾ ਸੀ, ਉਹ ਸ਼ਾਇਦ ਵੱਧ ਗਏ ਹੋਣਗੇ ਮੈਨੂੰ ਪਤਾ ਨਹੀਂ, ਉਹ 4 ਸਟੇਸ਼ਨ ਸੀਗੇ, ਸਿਰਫ 4 ਸਟੇਸ਼ਨ ਉੱਥੇ। ਉਹਨੇ ਪਿੱਛੇ ਲੈਣ ਲੱਗੀ ਹੋਈ ਤੇ ਇੱਕ ਸਟੇਸ਼ਨ 'ਚ ਲਾ ਕੇ ਟਰੱਕ ਉਹ ਪਹਿਲਾਂ ਸ਼ੀਸ਼ੇ ਸਾਫ਼ ਕਰੀ ਗਿਆ, ਮੁੜ ਕੇ ਉਹਦੇ ਟੈਂਕ ਧੋਣ ਲੱਗ ਪਿਆ। ਫਿਰ ਉਹ ਅੰਦਰ ਜਾ ਕੇ ਤੇਲ ਨਹੀਂ ਪਾਇਆ, ਉਹਨੇ ਜਾ ਕੇ ਸਾਬੇ ਦੀ ਲਾਈਨ 'ਚ ਲੱਗ ਗਿਆ ਰੋਟੀ ਲੈਣ ਵਾਸਤੇ। ਤੇ ਮੈਂ ਜਾ ਕੇ ਉਹਨੂੰ ਕਿਹਾ, ਮੈਂ ਕਿਹਾ ਮਿੱਤਰਾ ਤੂੰ ਟਰੱਕ ਦਾ ਗਾਹ ਪਿਛਾਂਹ ਕਰ ਲਾ ਆਪਣਾ। ਕਹਿੰਦਾ ਕੋਈ ਨਹੀਂ ਅੰਕਲ, ਕਹਿੰਦਾ ਫੂਡ ਰਾਈ ਕਰ ਲੈਂਦੇ। ਆਹ ਹਾਲਾਤ ਨੇ ਸਾਡੇ ਲੋਕਾਂ ਦੇ। ਨਹੀਂ ਜੀ, ਉੱਥੇ ਪਤਾ ਕੀ ਕਰਨਾ ਚਾਹੀਦਾ, ਉੱਥੇ ਫਿਰ ਉਹਨਾਂ ਨੂੰ ਰਿਪੋਰਟ ਕਰਨੀ ਚਾਹੀਦੀ ਟਰੱਕ ਸਟਾਫ ਨੂੰ, ਕਿਉਂਕਿ ਦੇਖੋ ਇਹ ਤੁਹਾਡੇ ਨਾਲੋਂ ਜ਼ਿਆਦਾ ਨੁਕਸਾਨ ਟਰੱਕ ਸਟਾਫ ਦਾ ਆ। ਕਿਉਂਕਿ ਤੁਹਾਡੇ ਨਾਲ ਜੇ ਟਰੱਕ ਸਟਾਫ ਦੇ ਉੱਤੇ ਉਹਦੀ 4 ਬੇਆਂ ਹੀ ਆ ਸਿਰਫ, ਉੱਥੇ ਇੱਕ ਟਰੱਕ ਜੇ 2 ਘੰਟੇ ਜਾਂ ਅੱਧਾ ਘੰਟਾ ਜਾਂ ਜ਼ਿਆਦਾ ਖੜ ਗਿਆ, ਤੇ ਉਹ ਹਿਸਾਬ ਲਾਓ ਵੀ ਉਹ ਟਰੱਕ ਸਟਾਫ ਦਾ ਕਿੰਨਾ ਨੁਕਸਾਨ ਹੈਗਾ, ਕਿੰਨੇ ਟਰੱਕ ਜਿਹੜੇ ਆ ਉਹ ਮੁੜ ਸਕਦੇ, ਉਹਦੇ ਤੇਲ ਨਹੀਂ ਪਾਉਣਗੇ। ਸੋ ਇਹ ਬੈਟਰ ਆ ਕਿ ਟਰੱਕ ਸਟਾਫ ਨੂੰ ਦੱਸਿਆ ਜਾਵੇ, ਇਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਹਾਂ, ਜੇ ਵਰਸ ਕਮ ਟੂ ਵਰਸ ਹੁੰਦਾ ਕਹੋ, ਜ਼ਰੂਰ ਕਹੋ ਜੇ ਅਗਲਾ ਤੁਹਾਨੂੰ ਕਹਿੰਦਾ, ਪਰ ਰਿਪੋਰਟ ਟਰੱਕ ਸਟਾਫ ਨੂੰ ਰਾਈਟ ਵੇ ਕਰੋ ਵੀ ਆਹ ਟਰੱਕ ਜਿਹੜਾ ਆ ਇਹ ਗਲਤ ਖੜਾ ਆ। ਬਾਕੀ ਰਹਿ ਗਈ ਗੱਲ ਜੀ ਜਿਹੜੀ ਤੁਸੀਂ ਗੱਲ ਕੀਤੀ ਆ, ਜਾਂ ਜਿਹੜੀ ਉਹ ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਆ CPA ਦੀ, ਵੀ ਕੋਈ ਇੱਦਾਂ ਕਰਦਾ। ਦੇਖੋ ਇਹ 'ਚ ਖਾਲਸੇ ਦਾ ਜਾਂ ਅਸੀਂ ਤਾਂ ਇਨਸਾਨੀਅਤ ਦੀ ਗੱਲ ਕਰਦੇ ਹਾਂ। ਇਨਸਾਨੀਅਤ, ਜੇ ਇਨਸਾਨ ਸਾਰੇ ਇੱਕੋ ਜਿਹੇ ਆ, ਇਹਦੇ ਵਿੱਚ ਆਪਾਂ ਕਿਸੇ ਵੀ ਰੂਪ 'ਚ ਹੋਈਏ, ਹਰ ਇੱਕ ਬੰਦੇ ਨੂੰ ਸਹੀ ਕੰਮ ਕਰਨ ਨਾਲ ਨੂੰ ਟਰਾਈ ਕਰਨੀ ਚਾਹੀਦੀ ਆ। ਅਸੀਂ ਜਿੱਦਾਂ ਕਿ ਰਾਜਕਿਰਨ ਨਾਲ ਪਹਿਲਾਂ ਵੀ ਅਸੀਂ ਗੱਲ ਕੀਤੀ ਆ, ਹੋ ਸਕਦਾ ਹੈ ਵੀ ਉਹਨਾਂ ਨੂੰ ਗਲਤ ਕੰਮ ਕਰਨ ਨੂੰ ਜੇ ਕਿਹਾ ਜਾਂਦਾ ਹੋਵੇ ਤਾਂ ਉਹ ਰੋਕਦੇ ਹੋਣ, ਤੇ ਉਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ ਜੀ। ਅਗਲੇ ਕਾਲਰ ਨੇ ਸਰਦੂਲ ਬਾਸੀ। ਹਾਂਜੀ, ਦੋਨਾਂ ਵੀਰਾਂ ਵਾਹਿ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਹਾਂਜੀ, ਮੈਂ ਗੱਲ ਕਰਨਾ ਚਾਹੁੰਦਾ ਕਿ ਇਹ ਡਰਾਈਵਰਿੰਗ ਦੀ ਜਿੱਦਾਂ ਗੱਲ ਚੱਲ ਰਹੀ ਹੈ ਅੱਜ ਨਵੇਂ ਡਰਾਈਵਰਾਂ ਦੀ। ਅੱਜ ਮੈਂ ਸਵੇਰ ਦੀ ਆਪਣੀ ਘਟਨਾ ਸੁਣਾ ਦਿੰਦਾ। ਮੈਂ ਮਨੈਕਸੋ ਸੀਗਾ ਬੈਟਮੋਰ ਤੇ, ਮੈਂ ਆ ਰਿਹਾ ਰੂਟ ਤੇ ਸਿੱਧਾ, ਆਪਣੇ ਭਾਈ ਸਾਹਿਬ ਉਹਨੇ ਟਰੱਕ ਚੱਕ ਕੇ ਨਾ ਮੇਰੇ ਮੂਹਰੇ ਪਾਤਾ। ਉਹ ਦੇਖਿਆ ਨਹੀਂ ਕਿ ਮੇਰੇ ਬਰਾਬਰ ਤੇ ਇੱਧਰ ਸਾਈਡ ਤੇ ਟਰੱਕ ਵੀ ਆ ਰਿਹਾ ਲੈਫਟ ਸਾਈਡ ਤੇ, ਉਹ ਨਹੀਂ ਰੱਖਿਆ, ਉਹ ਚੱਕ ਕੇ ਮੂਹਰੇ ਟਰੱਕ ਪਾਤਾ ਕਿ ਤੂੰ ਰੁਕਣਾ ਰੁਕ ਜਾ, ਕਿ ਮੇਰਾ ਭਾਈ ਇੱਦਾਂ ਪਾਊਗਾ। ਦੇਖ ਲਓ ਹਾਲ। ਹਾਂਜੀ ਭਾਜੀ, ਇਹ ਜਿਹੜੀ ਹੈ ਨਾ, ਫਿਰ ਮੈਂ ਜਦੋਂ ਪਹਿਲਾਂ ਸਹੀ ਗੱਲ ਹੈ, ਜਿੱਦਾਂ ਅੱਗੇ ਸੀਗਾ ਟਰੱਕ ਜਦੋਂ, ਚਲੋ ਅਸੀਂ ਵੀ ਜਦੋਂ ਲਾਇਸੈਂਸ ਲਿਆ ਸਿੱਖੇ ਆ, ਜਾਂ 4 3 ਸਾਲ ਲਾਏ ਆ ਨਾ, ਸਿੱਖ ਕੇ ਆਇਆ। ਹੁਣ ਅਗਲਾ ਜਿਹੜਾ ਲਾਇਸੈਂਸ ਲੈਂਦਾ ਆ, ਉਹ ਦੂਜੀ ਵੀ ਕੇ ਕਹਿੰਦਾ ਭਾਈ ਕਿ ਆਹ ਫਿਰ ਚਾਬੀਆਂ ਮੈਂ ਆਪਣਾ ਟਰੱਕ ਲੈਣ ਲੱਗਾ। ਇਹ ਹੈਗੀ ਆ ਜੀ ਰੌਲਾ, ਜੇ ਸਿੱਖ ਕੇ ਨਹੀਂ ਆ ਰਹੇ ਆ ਉਹ ਕਰ ਰਹੇ ਕੰਮ ਜੀ। ਨਹੀਂ ਜੀ, ਰੌਲਾ ਸਿੱਖਣ ਦਾ ਵੀ ਨਹੀਂ ਗਾ। ਰੌਲਾ ਇਹ ਆ ਕਿ ਪਹਿਲਾਂ ਤੁਸੀਂ ਜਿਹੜੇ ਟਰੱਕ ਚਲਾਉਂਦੇ ਸੀਗੇ, ਉਹ ਘੱਟੋ ਘੱਟ ਪਹਿਲਾਂ ਕਾਰ ਚਲਾਉਂਦੇ ਸੀਗੇ ਇੱਥੇ। ਘੱਟੋ ਘੱਟ ਉਹਨਾਂ ਨੂੰ ਪਤਾ ਸੀ ਜਦੋਂ ਮੈਂ ਕਾਰ ਫਰੀਵੇ ਤੇ ਐਂਟਰ ਕਰਨੀ ਆ, ਮੈਂ ਦੇਖਣਾ ਆ 10 ਵਾਰੀ, ਕੋਈ ਹੋਰ ਤਾਂ ਨਹੀਂ ਐਂਟਰ ਕਰਦਾ। ਰਾਹ ਕਿੱਦਾਂ, ਦੇਖੋ ਰਾਹ ਫਰੀਵੇ ਤੇ ਐਂਟਰ ਕਰਨ ਲੱਗਿਆ, ਰਾਹ ਦੇਣਾ ਤੇ ਰਾਹ ਲੈਣਾ ਦੋਨੋਂ ਇੱਕ ਟੈਕਨੀਕ ਆ, ਠੀਕ ਹੈ ਨਾ। ਅਸੀਂ ਜਦੋਂ ਉਹ ਟੈਕਨੀਕ ਛੋਟੀ ਗੱਡੀ 'ਤੇ ਨਹੀਂ ਸਿੱਖੀ, ਤੇ ਵੱਡੀ ਗੱਡੀ 'ਤੇ ਤਾਂ ਅਸੀਂ ਸੋਚ ਲੈਂਦੇ ਹਾਂ ਮੇਰੀ ਤਾਂ ਵੱਡੀ ਗੱਡੀ, ਮੈਂ ਕੀ ਪਰਵਾਹ ਕਰਦਾ, ਆਪੇ ਅਗਲਾ ਛੋਟੀ ਵਾਲਾ ਠੀਕ ਕਰੂਗਾ, ਆਪੇ ਰੁਕੂਗਾ, ਆਪੇ ਗੱਲ ਕਰੂਗਾ। ਸੋ ਇਹ ਜਿਹੜੀ ਚੀਜ਼ ਆ, ਇਹ ਸਿਖਲਾਈ ਤੇ ਸਿਖਲਾਈ ਆ। ਸਿਖਲਾਈ ਤੋਂ ਬਾਅਦ ਜਿਹੜੀ ਟੀਮ ਡਰਾਈਵਰ ਦੇ ਵਿੱਚ ਰਹਿ ਕੇ ਜਿਹੜੇ ਮੇਨ ਡਰਾਈਵਰ ਕੋਲੋਂ ਜਿਹੜੀਆਂ ਗੱਲਾਂ ਸਿੱਖਣੀਆਂ, ਜਿਹੜੀਆਂ ਉਹ ਥੋੜ੍ਹੀ ਜਿਹੀ ਕੁੱਟ ਖਾਣੀ, ਗਾਲਾਂ ਖਾਣੀਆਂ, ਉਹ ਚੀਜ਼ਾਂ ਦੀ ਕਮੀ ਆ ਥੋੜ੍ਹੀ ਜਿਹੀ ਹੁਣ। ਜੀ ਜੀ ਬਿਲਕੁਲ।
ਨਹੀਂ ਰਮਨ ਜੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਦੇਖੋ, ਜਦੋਂ ਕੋਈ ਐਕਸੀਡੈਂਟ ਟਰੱਕ ਵਾਲੇ ਦਾ ਹੁੰਦਾ ਸੀ, ਆਪਾਂ ਬਹੁਤ ਘੱਟ ਸੁਣਦੇ ਹੁੰਦੇ ਸੀ ਵੀ ਡਰਾਈਵਰ ਦੀ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਹੋਵੇ ਤਾਂ ਫਿਰ ਜਾ ਕੇ ਹੁੰਦਾ ਸੀਗਾ। ਇਹ ਹੁਣ ਆਮ ਜਿਹੀ ਗੱਲ ਜਿਹੜੀ ਉਹ ਬਣੀ ਜਾ ਰਹੀ ਵੀ ਟਰੱਕਾਂ ਦੇ ਬਹੁਤ ਹੀ ਜ਼ਿਆਦਾ ਭਿਆਨਕ ਐਕਸੀਡੈਂਟ ਜਿਹੜੇ ਆ ਉਹ ਹੋਣ ਲੱਗ ਗਏ। ਛੋਟੀਆਂ ਗੱਡੀਆਂ, ਛੋਟੀਆਂ ਕਾਰਾਂ ਉਹੀ ਦਰੜੀਆਂ ਜਾਂਦੀਆਂ ਹੁੰਦੀਆਂ ਸੀ ਇਹਨਾਂ ਦੇ ਥੱਲੇ ਆ ਕੇ, ਪਰ ਹੁਣ ਇਹ ਆਪ ਵੀ ਨਹੀਂ ਬਚ ਰਹੇ। ਸੋ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਜਿਹੜਾ ਇਹ ਚਲਾਈ ਜਾ ਰਹੇ ਆ। ਅਤੇ ਜਿੱਦਾਂ ਇਹ ਕਹਿ ਰਹੇ ਸੀਗੇ ਵੀ ਉਹ ਸਿੱਖ ਕੇ ਨਹੀਂ ਆਉਂਦੇ, ਭਾਈ ਜੇ ਸਿੱਖ ਕੇ ਨਹੀਂ ਆਉਂਦੇ ਤਾਂ ਕੰਮ ਨਾ ਦਿਓ ਅਜਿਹੇ ਲੋਕਾਂ ਨੂੰ, ਰਹਿਣ ਦਿਓ, ਨਾ ਦਿਓ ਅਜਿਹੇ ਲੋਕਾਂ ਨੂੰ ਕੰਮ। ਰਾਜਕਰਨ, ਸਪੀਡ ਇਜ਼ ਅ ਮੇਜਰ ਫੈਕਟਰ ਹੈਗਾ। ਸਪੀਡ, ਪਹਿਲਾਂ ਸਪੀਡ ਆ ਬਹੁਤ ਜ਼ਿਆਦਾ, ਤੇ ਸਪੀਡ ਤੋਂ ਬਾਅਦ ਉਹ ਟਰੱਕ ਨੂੰ ਕੰਟਰੋਲ ਕਰਨ ਦੀ ਉਹਨਾਂ ਨੂੰ ਉਹ ਚੀਜ਼ ਨਹੀਂ ਪਤਾ ਹੈਗੀ ਕਿ ਉਹਨੂੰ ਕੰਟਰੋਲ ਕਿੱਦਾਂ ਕਰਨਾ ਹੈ। ਉਹਨਾਂ ਨੂੰ ਭਜਾਉਣਾ ਆਉਂਦਾ ਆ ਪਰ ਰੋਕਣਾ ਨਹੀਂ ਆਉਂਦਾ ਟਰੱਕ। ਜੀ ਜੀ। ਅਗਲੇ ਕਾਲਰ ਅਮਰਜੀਤ ਬੈਂਸ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜਿੰਨੀ ਅਸੀਂ ਸੈਲਸ ਕਾਲੇ ਸਾਡੀ ਉਨੀ ਥੋੜ੍ਹੀ ਆ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਹਰੇਕ ਹਫ਼ਤੇ। ਹੈਲੋ ਜੀ ਜੀ ਅਮਰਜੀਤ ਜੀ, ਥੈਂਕ ਯੂ ਜੀ। ਹਾਂਜੀ, ਮੈਂ ਕਿਹਾ ਆਵਾਜ਼ ਘੱਟ ਹੋ ਗਈ। ਹਾਂਜੀ ਭਾਅ ਜੀ, ਤੁਸੀਂ ਨਾ ਪਿਛਲੇ ਮਹੀਨਾ 2 ਮਹੀਨੇ ਸਮਝਾਉਂਦੇ ਆ ਨਾ ਬਈ ਕਿੱਦਾਂ ਬਈ ਚੀਜ਼ਾਂ ਮਹਿੰਗੀਆਂ ਹੋਈਆਂ, ਕਿੰਨੀ ਮਹਿੰਗਾਈ ਹੋਈ ਆ, ਵੀ ਨੰਬਰ ਐਡ ਅਪ ਨਹੀਂ ਹੁੰਦੇ ਹੈ ਨਾ। ਚਲੋ ਇਹ ਤਾਂ ਫਾਈਨੈਂਸ਼ੀਅਲ ਸਾਈਡ ਹੋ ਗਈ ਨਾ। ਜਦੋਂ ਤੁਸੀਂ ਟਰੱਕਿੰਗ 'ਚ ਪੈਣਾ ਜਾਂ ਫੈਸਲਾ ਕੋਈ ਲੈਣਾ ਨਾ ਵੱਡਾ, ਸਾਨੂੰ ਪਰਸਨਲ ਸਾਈਡ ਵੀ ਸੋਚਣੀ ਚਾਹੀਦੀ ਆ। ਜਿੱਦਾਂ ਇਹ 'ਚ ਪੈਣਾ ਟਰੱਕਿੰਗ ਵਿੱਚ ਬਹੁਤ ਇਹ ਕੰਮ ਰਿਸਕੀ ਆ, ਇਹਨਾਂ ਦੀ ਸੈਕਰੀਫਾਈਸ ਵੀ ਬਹੁਤ ਕਰਨੀ ਪੈਂਦੀ ਆ। ਸਾਨੂੰ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ, ਨਿਆਣਿਆਂ ਤੋਂ ਦੂਰ ਰਹਿਣਾ ਪੈਂਦਾ। ਇੱਦਾਂ ਦੀਆਂ ਚੀਜ਼ਾਂ ਵੀ ਸੋਚਣੀਆਂ ਚਾਹੀਦੀਆਂ। ਜਦੋਂ ਤੁਸੀਂ ਗਲਤ ਫੈਸਲਾ ਲੈਂਦੇ ਆ ਜਾਂ ਜ਼ਿਆਦਾ ਪੰਗਾ ਲੈ ਲੈਂਦੇ ਆ, ਫਿਰ ਬੰਦੇ 'ਤੇ ਬੋਝ ਵੀ ਜ਼ਿਆਦਾ ਪੈਂਦਾ, ਫਿਰ ਘਰ ਵਿੱਚ ਵੀ ਪ੍ਰੋਬਲਮ ਹੋ ਸਕਦੀਆਂ, ਜਿੱਦਾਂ ਫੈਮਿਲੀ ਪ੍ਰੋਬਲਮ ਹੋ ਸਕਦੀਆਂ। ਬਿਲਕੁਲ ਜੀ, ਬਿਲਕੁਲ। ਤੇ ਨਹੀਂ, ਬਿਲਕੁਲ ਥੈਂਕ ਯੂ ਜੀ ਤੁਹਾਡਾ ਕਾਲ ਦਾ, ਤੇ ਥੈਂਕ ਯੂ ਤੁਹਾਡਾ ਪ੍ਰੋਗਰਾਮ ਲਾਈਕ ਕਰਨ ਦਾ। ਰਾਜਕਿਰਨ, ਜਿਹੜੀ ਕੈਲੀਫੋਰਨੀਆ ਲੈਜਿਸਲੇਸ਼ਨ ਹੈਗੀ ਆ ਉਹਦੇ ਵਿੱਚ ਇੱਕ ਨਵਾਂ ਜਿਹੜਾ ਲਾਅ ਇੰਟਰੋਡਿਊਸ ਕੀਤਾ ਗਿਆ ਆ, AB 701। ਮੈਂ ਇਹ ਤਾਂ ਕਰਕੇ ਗੱਲ ਕਰਨ ਲੱਗਾ ਕਿਉਂਕਿ ਸਨੀ ਗਰੇਵਾਲ ਦਾ ਮੈਸੇਜ ਵੀ ਹੈਗਾ ਆ ਆਪਣਾ ਫੇਸਬੁੱਕ ਦੇ ਉੱਤੇ, ਤੇ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ ਵੀ ਆਪਾਂ ਇਸੇ ਹੀ ਮਤਲਬ ਕਿ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਰਹਿ ਜਾਈਦਾ। ਆਪਾਂ ਇੰਡਸਟਰੀ ਅਪਡੇਟ ਜਿਹੜੇ ਆ ਉਹ ਆਪਾਂ ਪੂਰੇ ਨਹੀਂ ਕਰ ਪਾਉਂਦੇ। ਸੋ ਜਿਹੜਾ ਕੈਲੀਫੋਰਨੀਆ ਲੈਜਿਸਲੇਸ਼ਨ ਹੈਗੀ ਆ ਉਹਦੇ ਵਿੱਚ AB 701 ਜਿਹੜਾ ਜਲਦੀ ਹੀ ਓਕੇ ਹੋ ਸਕਦਾ ਆ। ਅਸੈਂਬਲੀ ਦੇ ਵਿੱਚ ਆਲਰੇਡੀ ਅਪਰੂਵ ਹੋ ਚੁੱਕਾ ਆ ਤੇ ਸੈਨੇਟ ਦੇ ਵਿੱਚ ਆਉਣ ਵਾਲਾ ਆ। ਸੋ AB 701 ਵੀ ਉਸੇ ਹੀ ਬੀਬੀ ਨੇ ਇੰਟਰੋਡਿਊਸ ਕੀਤਾ ਜਿਹਨੇ AB 5 ਇੰਟਰੋਡਿਊਸ ਕੀਤਾ ਸੀਗਾ, ਲੋਰੀਨਾ ਗੋਨਜ਼ਾਲੇਸ। ਤੇ ਇਸ ਬਿੱਲ ਦੇ ਵਿੱਚ ਜਿਹੜਾ ਆ ਟਾਰਗੇਟ ਕੀਤੇ ਜਾ ਰਹੇ ਆ ਜਿੰਨੇ ਵੀ ਲਾਸਟ ਮਾਈਲ ਡਿਲੀਵਰੀ ਦੇ ਵੇਅਰ ਹਾਊਸ ਹੈਗੇ ਆ। ਸੋ ਜਿੰਨੇ ਵੀ ਵੇਅਰ ਹਾਊਸਿਸ ਹੈਗੇ ਆ ਉਹਨਾਂ ਦੇ ਵਿੱਚ ਵਰਕਿੰਗ ਕੰਡੀਸ਼ਨ ਤੇ ਉਹਨਾਂ ਦੇ ਵਿੱਚ ਜਿਹੜੀ ਇਸ ਵੇਲੇ ਜਦੋਜਹਿਦ ਚੱਲਦੀ ਆ, ਜਿਹੜੀ ਇਸ ਵੇਲੇ ਬੁਰਾ ਹਾਲ ਆ, ਉਹਦੇ ਉੱਤੇ ਇਹ ਜਿਹੜਾ ਲਾਅ ਇੱਕ ਮਤਲਬ ਕਿ ਟਾਰਗੇਟ ਕੀਤਾ ਗਿਆ ਹੈਗਾ। ਨਾਂ ਨਹੀਂ ਲਿਆ ਗਿਆ ਇਹਦੇ ਵਿੱਚ ਕਿਸੇ ਪਰਟੀਕੂਲਰ ਦਾ, ਬਟ ਮੋਸਟ ਪ੍ਰੋਬੇਬਲੀ ਜਿਹੜਾ ਸਾਰੇ ਦੇ ਸਾਰੇ ਜਿਹੜੀ ਆ ਉਹ ਐਮਾਜ਼ੋਨ ਦੇ ਵੇਅਰ ਹਾਊਸਿਸ ਦੇ ਉੱਤੇ ਹੈਗਾ ਆ ਕਿ ਐਮਾਜ਼ੋਨ ਦੇ ਜਿਹੜੇ ਵਰਕਰਸ ਹੈਗੇ, ਜਿਹੜੇ ਵੇਅਰ ਹਾਊਸ ਵਰਕਰਸ ਹੈਗੇ ਆ, ਉਹਨਾਂ ਦੀ ਕੰਮ ਕਰਨ ਦੀ ਜਿਹੜੀ ਉੱਥੇ ਕੰਡੀਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਖਰਾਬ ਹੈਗੀ ਆ। ਨੈਕਸਟ ਡੇ ਡਿਲੀਵਰੀ, ਜਿਹੜੀ ਸੇਮ ਡੇ ਡਿਲੀਵਰੀ, ਨੈਕਸਟ ਡੇ ਡਿਲੀਵਰੀ ਦੇ ਕਾਰਨ ਉਹਨਾਂ ਨੂੰ ਕੋਟਾ ਤੇ ਬਹੁਤ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੂੰ ਕਰਨੀਆਂ ਪੈਂਦੀਆਂ ਆ। ਸੋ ਇਸ ਚੀਜ਼ ਦੇ ਉੱਤੇ ਜਿਹੜਾ ਆ ਇਹ ਲਾਅ ਜਿਹੜਾ ਆ ਉਹ ਸੈਨੇਟ ਦੇ ਵਿੱਚ ਆਲਰੇਡੀ ਜਿਹੜਾ ਇਹ ਪਾਸ ਹੋ ਗਿਆ ਆ। ਕੈਲੀਫੋਰਨੀਆ ਦੀ ਜਿਹੜੀ ਸੈਨੇਟ 'ਚ ਪਾਸ ਹੋ ਗਿਆ 11 ਦੇ ਮੁਕਾਬਲੇ 26 ਵੋਟਾਂ ਨਾਲ, ਤੇ ਹੁਣ ਹਾਊਸ 'ਚ ਜਾਊਗਾ ਜਿੱਥੇ ਡੈਮੋਕ੍ਰੇਟਸ ਦੀ ਜਿਹੜੀ ਮੈਜੋਰਟੀ ਹੈਗੀ ਆ, ਤੇ ਇਸ ਦੇ ਪਾਸ ਹੋਣ ਦੇ ਕਾਫੀ ਪ੍ਰੋਬੇਬਲੀ ਇਹ ਪਾਸ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਆ। ਤੇ ਬਾਕੀ ਜਿਹੜਾ ਆਪਾਂ ਬਾਰ-ਬਾਰ ਗੱਲਾਂ ਕਰਦੇ ਹੁੰਦੇ ਆ ਕਿ ਆਪਣੇ ਖਾਸ ਕਰਕੇ ਅੱਜ ਕੱਲ੍ਹ ਬਹੁਤ ਇੱਕ ਕੰਮ ਚੱਲ ਰਿਹਾ ਹੈਗਾ ਕਿ ਜਿੱਥੇ ਵੇਅਰ ਹਾਊਸਿਸ ਦੇ ਵਿੱਚ ਜਿਹੜੇ ਲੋਡਸ ਹੈਗੇ ਆ ਬਹੁਤ ਹੋਲਡ ਅਪ ਹੋ ਜਾਂਦੇ, ਜਗ੍ਹਾ ਨਹੀਂ ਹੈਗੀ, ਆਹ ਨਹੀਂ ਹੈਗਾ, ਉਹ ਨਹੀਂ ਹੈਗਾ। ਇੱਥੇ ਰਾਜਕਰਨ ਮੈਂ ਟਾਈਮ ਲਾਊਂਗਾ ਇੱਕ ਗੱਲ ਕਰਨ ਦਾ ਕਿ ਸਾਰੇ ਮੇਰੇ ਟਰੱਕਰ ਜਿਹੜੀਆਂ ਕੰਪਨੀਜ਼ ਹੈਗੀਆਂ, ਓਨਰ ਆਪਰੇਟਰਸ ਹੈਗੇ ਆ, ਜੇ ਤੁਸੀਂ ਫੀਮਾ ਦੇ ਲੋਡ ਕਰ ਰਹੇ ਹੈਗੇ ਆ ਕਿਸੇ ਵੀ ਕੰਪਨੀ ਦੇ ਨਾਲ, ਕਿਸੇ ਵੀ ਚਾਹੇ ਉਹ ਵੱਡੀ ਤੋਂ ਵੱਡੀ ਕੰਪਨੀ ਹੋਵੇ, ਐਕਸਪੋ ਲੌਜਿਸਟਿਕ ਹੋਵੇ, ਨਾਈਟ ਹੋਵੇ, ਸਵਿਫਟ ਹੋਵੇ, ਕੋਈ ਵੀ ਹੋਵੇ, ਜੇ ਤੁਸੀਂ ਉਹਨਾਂ ਦੇ ਥੱਲੇ ਫੀਮਾ ਦੇ ਲੋਡ ਕਰ ਰਹੇ ਹੈਗੇ ਆ ਤਾਂ ਮੇਕ ਸ਼ੋਰ ਤੁਸੀਂ ਜਿਹੜਾ ਲੋਡ ਬਹੁਤ ਧਿਆਨ ਨਾਲ ਲਿਓ, ਕਿਉਂਕਿ ਫੀਮਾ ਦੇ ਲੋਡ ਜਿਹੜੇ ਹੈਗੇ ਆ ਉਹਦੇ ਵਿੱਚ 30 ਡੇ ਟ੍ਰੇਲਰ ਡ੍ਰੌਪ ਦੀ ਉਹਨਾਂ ਦੀ ਰਿਕੁਆਇਰਮੈਂਟ ਆ। ਸੋ ਜੇ ਤੁਸੀਂ ਉੱਥੇ ਲੋਡ ਲੈ ਕੇ ਜਾਂਦੇ ਆ ਤੁਹਾਨੂੰ 30 ਡੇ ਤੱਕ ਆਪਣਾ ਟ੍ਰੇਲਰ ਉੱਥੇ ਡ੍ਰੌਪ ਕਰਨਾ
ਪੈ ਸਕਦਾ ਆ। ਇਹ ਸਿਚੁਏਸ਼ਨ ਪਿਛਲੇ ਵੀਕ ਦੀ ਹੋਈ ਆ। ਆਪਣੇ ਘੱਟੋ ਘੱਟ 10 ਟਰੱਕ ਜਿਹੜੇ ਆ ਉਹ ਐਲਾਬਾਮਾ 'ਚ ਫਸੇ ਖੜੇ ਆ, ਜਿੱਥੇ ਕਿ ਉਹਨਾਂ ਨੂੰ ਜਿਹੜੀ ਆਪਣੀ ਉਹਨਾਂ ਦੀ ਲੋਡ ਕਨਫਰਮੇਸ਼ਨ ਆ ਉਹਦੇ 'ਤੇ 48 ਆਵਰਸ ਤੱਕ ਦਾ ਡਰੋਪ ਟ੍ਰੇਲਰ ਕਿਹਾ ਗਿਆ ਸੀਗਾ। ਪਰ ਜਿਹੜੇ ਬਿੱਲ ਆਫ ਲੇਡਿੰਗ ਸਾਈਨ ਕਰਵਾਏ ਗਏ ਡਰਾਈਵਰਾਂ ਕੋਲੋਂ, ਜਿਨ੍ਹਾਂ ਦੇ ਉੱਤੇ ਕਿ ਅਸੀਂ ਆਮ ਤੌਰ 'ਤੇ ਡਰਾਈਵਰ ਜਿਹੜੇ ਆ ਉਹ ਧਿਆਨ ਨਹੀਂ ਦਿੰਦੇ ਜਦੋਂ ਬਿੱਲ ਆਫ ਲੇਡਿੰਗ ਸਾਈਨ ਕਰਦੇ ਆ, ਅਤੇ ਬਿੱਲ ਆਫ ਲੇਡਿੰਗ ਦੇ ਉੱਤੇ 30 ਡੇ ਡਰੋਪ ਕਿਹਾ ਗਿਆ ਸੀਗਾ ਕਿ ਇਹਨੂੰ 30 ਡੇ ਡਰੋਪ ਕਰਨਾ ਪੈਣਾ। ਸੋ ਉਹ ਸਾਈਨ ਕੀਤੇ ਗਏ ਆ। ਸੋ ਉਹ ਹੁਣ 10 ਟਰੱਕ ਜਿਹੜੇ ਉਹ ਉੱਥੇ ਸਟਕ ਖੜੇ ਹੈਗੇ ਆ। ਫੀਮਾ ਦੇ ਬਹੁਤ ਲੋਡ ਨਿਕਲ ਰਹੇ ਹੈਗੇ ਆ। ਫੀਮਾ ਦੇ ਲੋਡ ਥੋੜ੍ਹੇ ਪੇ ਵੀ ਐਕਸਟਰਾ ਹੁੰਦੇ ਆ ਕਈ ਵਾਰੀ। ਸੋ ਮੇਕ ਸ਼ੋਰ ਕਿ ਜੇ ਇੱਦਾਂ ਦੇ ਤੁਸੀਂ ਲੋਡ ਕਰਨੇ ਹੈਗੇ ਆ ਅਤੇ ਇਹ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਪਲੀਜ਼ ਧਿਆਨ ਰੱਖੋ ਕਿ ਤੁਹਾਡਾ ਜਿਹੜਾ ਟਰੱਕ ਹੈ, ਹੁਣ ਜਿਹੜਾ ਟਰੱਕ ਇੱਥੋਂ ਲੋਡ ਲੈ ਕੇ ਗਿਆ ਰਾਜਕਰਨ, ਉਹ 30 ਡੇ ਉੱਥੇ ਟ੍ਰੇਲਰ ਡਰੋਪ ਕਰਕੇ ਕਿੱਥੇ ਜਾਊਗਾ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨੂੰ $150 a day ਦੀ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਤੁਹਾਨੂੰ ਇੰਨੇ $150 a day ਮਿਲਣਗੇ। ਸੋ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ ਜੀ। ਆਪਣੇ ਅਗਲੇ ਕਾਲਰ ਨੇ ਸੁਖਦੇਵ ਜੀ। ਹਾਂਜੀ ਸੁਖਦੇਵ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਇੱਕ ਕਾਲਰ ਨੇ ਪੁੱਛਿਆ ਸੀਗਾ ਕਿ ਜੇ ਵਿੰਡ ਸਕਰੀਨ ਅੰਦਰੋਂ ਸਾਫ਼ ਕਰਨਾ ਹੋਵੇ ਤੇ ਕਿੱਦਾਂ ਕਰ ਸਕਦੇ ਆ। ਉਹ ਨਾ ਐਮਾਜ਼ੋਨ ਤੇ ਸਟਿਕ ਮਿਲਦੀ ਆ, ਐਕਸਟੈਂਡੇਬਲ ਸਟਿਕ ਹੁੰਦੀ ਆ, ਐਂਡ ਤੇ ਉਹਦੇ ਸਪੌਂਜ ਲੱਗਿਆ ਹੁੰਦਾ ਤੇ ਨਾਲੇ ਦਾ ਸਕ੍ਰੇਪਰ ਰਬੜ ਲੱਗੀ ਹੁੰਦੀ ਆ। $10-12 ਦੀ ਚੀਜ਼ ਆ। ਉਹ ਮੈਂ ਦੇਖੇ ਕਈ ਟਰੱਕਰ ਮੈਂ ਦੇਖਿਆ ਯੂਜ਼ ਕਰਦੇ। ਨੋ ਐਕਚੁਅਲੀ ਉਹ ਕਹਿ ਰਹੇ ਸੀ ਵੀ ਕੋਈ ਪਾਣੀ ਮਾਰ ਕੇ ਅੰਦਰੋਂ ਮਾਰ ਕੇ ਉਹ ਕੋਈ ਕਰਦਾ ਪਿਆ ਸੀ। ਉਹ ਉਸ ਵੀਡੀਓ ਦੀ ਗੱਲ ਕਰਦੇ ਸੀ। ਉਹ ਉੱਤੇ ਸਰਕਾਸਟਿਕ ਕਮੈਂਟ ਜਿਹੜਾ ਉਹਨਾਂ ਦਾ ਉਹ ਚੱਲ ਰਿਹਾ ਸੀ। ਬਾਕੀ ਬਿਲਕੁਲ ਜਿਹੜੇ ਸਹੀ ਤਰੀਕੇ ਨਾਲ ਚਲਾਉਂਦੇ ਉਹ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਦੇ ਆ, ਉਹ ਸਫਾਈ ਜਿਹੜੀ ਇਸ ਚੀਜ਼ ਨਾਲ ਜ਼ਰੂਰ ਰੱਖਦੇ ਵੀ ਦੇਖਣ 'ਚ ਕੋਈ ਪ੍ਰੋਬਲਮ ਨਾ ਆਵੇ। ਪਰ ਫਿਰ ਵੀ ਥੈਂਕ ਯੂ ਦੱਸਣ ਦੇ ਲਈ। ਅਗਲੇ ਕਾਲਰ ਜਿਮੀ। ਹਾਂਜੀ ਭਾਜੀ, ਮੈਂ ਇਹ ਪੁੱਛਣਾ ਸੀ ਕਿ ਬ੍ਰੋਕਰ ਟ੍ਰਾਂਸਪੇਰੈਂਸੀ ਹੈ ਜੀ, ਉਹ ਉਹਦੇ ਸੈਸ਼ਨ ਚੱਲਦਾ ਸੀਗਾ, ਕਮੈਂਟ ਸੈਸ਼ਨ, ਉਹਦਾ ਕੀ ਸਟੇਟਸ ਕੀ ਹੈ। ਅਤੇ ਦੂਜਾ ਪੁੱਛਣਾ ਸੀਗਾ ਕਿ ਇਕੱਲੇ ਆਪਣੇ ਦੇਸੀ ਨਹੀਂ, ਮੈਂ ਗੋਰੇ ਵੀ ਦੇਖਿਆ। ਹੁਣ ਤੁਸੀਂ ਆਪਣੀ ਟਰੱਕ ਪਾਰਕਿੰਗ 'ਤੇ ਜਾਂਦੇ ਹੋ, ਕੀ ਕਹਿੰਦੇ, ਇੱਕ ਇਕੱਲਾ ਬੌਬਟੇਲ ਲਾ ਕੇ ਹੀ ਉਹ ਪੂਰੀ ਦੀ ਟ੍ਰੇਲਰ ਦੀ ਪਾਰਕਿੰਗ ਉਹ ਕਰ ਲੈਂਦੇ ਆ। ਕਰ ਤਾਂ ਆਪਾਂ ਕੁਛ ਨਹੀਂ ਸਕਦੇ, ਕਹਿ ਕੁਛ ਨਹੀਂ ਸਕਦੇ, ਪਰ ਉਹ ਮੋਸਟਲੀ ਉਹ ਦੇਖਿਆ ਉਹ ਗੋਰੇ ਹੀ ਹੁੰਦੇ ਆ। ਆਪਣੀ ਦੇਸੀ ਇੱਦਾਂ ਦੇ ਕੰਮ ਘੱਟ ਕਰਦੇ ਆ। ਉਹ ਜ਼ਿਆਦਾ ਆਪਾਂ ਦੂਜਿਆਂ ਲਈ ਜ਼ਿਆਦਾ ਸੋਚਦੇ ਕਿ ਯਾਰ ਟ੍ਰੇਲਰ ਦੀ ਪਾਰਕਿੰਗ ਖਰਾਬ ਕਰਨੀ। ਮੇਰੇ ਨਾਲ ਇੱਕ ਵਾਰੀ ਹੋ ਚੁੱਕਾ ਜੀ, 2 ਪਾਰਕਿੰਗ ਦੀ ਜਗ੍ਹਾ ਲੈ ਗਿਆ। ਨਾਮ ਚਲੋ ਕਿਸੇ ਕਮਿਊਨਿਟੀ ਦਾ ਕੀ ਕਰਨਾ। ਮੈਂ ਉਹਨੂੰ ਕਿਹਾ ਯਾਰ ਮੂਵ ਕਰ ਲਾ ਕਿ ਤੂੰ 2 ਪਾਰਕਿੰਗ ਲਈਆਂ ਹੋਈਆਂ। ਉਹਨੇ ਜੀ ਕਹਿੰਦਾ ਪਹਿਲਾਂ ਤਾਂ 10 ਸੈਕਿੰਡ ਸੋਚਿਆ, ਕਹਿੰਦਾ ਹਾਂ ਕਰ ਲੈਂਦਾ। ਉਹ ਕਹਿੰਦਾ ਨਹੀਂ ਮੇਰੀ ELD ਖਰਾਬ ਹੋ ਜਾਏਗੀ। ਤੇ ELD 5 ਮਾਈਲ ਦੀ ਸਪੀਡ ਦੇ ਨਾਲ ਤੂੰ ਜਾ ਰਿਹਾ ਕਿ ਤੇਰੀ ELD ਖਰਾਬ ਹੋ ਜਾਏਗੀ। ਉਹਨੇ ਨਹੀਂ ਕੀਤਾ ਜੀ, ਉਹ ਢੀਠ ਬਣ ਗਿਆ। 2 ਪਾਰਕਿੰਗ ਲੈ ਕੇ ਉੱਥੇ ਖੜਾ ਹੋ ਗਿਆ ਅਤੇ ਕਹਿੰਦਾ ਜੀ ਮੈਂ ਨਹੀਂ ਕਰਨੀ ਮੂਵ। ਕੰਪਲੇਂਟ ਕੀਤੀ, ਉਹ ਵੀ ਕਹਿੰਦੇ ਨਹੀਂ ਕਰਦੀ, ਕੋਈ ਗੱਲ ਨਹੀਂ, ਇਟਸ ਓਕੇ, ਅਸੀਂ ਨਹੀਂ ਕਰ ਸਕਦੇ ਕੁਛ ਵੀ, ਤੁਸੀਂ ਉੱਥੇ ਪਾਰਕ ਕਰ ਲਓ। ਇਹ ਨਾ ਰਾਈਡ ਨੂੰ ਇਹ ਸਮੱਸਿਆ ਹੁੰਦੀ ਹੈ। ਇਹ ਹੈਗਾ ਜੀ, ਕਿਤੇ ਪ੍ਰੋਬਲਮ ਆ ਜਾਂਦੀ ਹੈ। ਕੋਈ ਬੇਵਕੂਫ ਡਰਾਈਵਰ ਜਿਹੜਾ ਆ ਉਹ ਹੁੰਦਾ ਆ, ਉਹ ਇੱਦਾਂ ਦੀ ਸਿਚੁਏਸ਼ਨ ਖੜੀ ਕਰ ਦਿੰਦਾ ਹੈ। ਪਰ ਇਹ ਬਹੁਤ ਵਾਈਡ ਸਪਰੈਡ ਪ੍ਰੋਬਲਮ ਨਹੀਂ ਹੈਗੀ। ਮੋਸਟਲੀ ਡਰਾਈਵਰ ਜਿਹੜੇ ਹੁੰਦੇ ਆ ਜਿਨ੍ਹਾਂ ਕੋਲ ਬੌਬਟੇਲ ਹੁੰਦਾ ਆ, ਉਹਨਾਂ ਦੀਆਂ ਪਾਰਕਿੰਗ ਟਰੱਕ ਸਟਾਪ 'ਤੇ ਸੈਪਰੇਟ ਹੁੰਦੀਆਂ ਆ, ਜਿੱਥੇ ਉਹ ਕਰ ਸਕਦੇ ਆ। ਜੇ ਉਹ ਭਰੀਆਂ ਹੋਣ ਤਾਂ ਕਿਤੇ ਉਹ ਲੈ ਵੀ ਲਈ ਉਹਨੇ ਇੱਕ ਪਾਰਕਿੰਗ, ਅਤੇ ਆਈ ਡੋਂਟ ਥਿੰਕ ਸੋ ਏਡਾ ਵੱਡਾ ਇਸ਼ੂ ਹੈਗਾ ਆ। ਬਟ ਓਬਵੀਅਸਲੀ ਤੁਸੀਂ ਆਪਣੀ ਜਿਹੜੀ ਕੰਪਲੇਂਟ ਕਰ ਸਕਦੇ ਹੈਗੇ ਆ ਜੇ ਟਰੱਕ ਸਟਾਪ ਜਿਹੜਾ ਉੱਤੇ ਅਸਰ ਕਰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਫਾਈਂਡ ਅ ਡਿਫਰੈਂਟ ਪਾਰਕਿੰਗ। ਕੋਈ ਉਹਦੇ 'ਚ ਆਪਣੀ ਪ੍ਰੋਬਲਮ ਜਿਹੜੀ ਆ ਨਹੀਂ ਕਰਨੀ ਚਾਹੀਦੀ। ਬਟ ਓਬਵੀਅਸਲੀ ਕੰਸਰਨ ਆ। ਔਰ ਥੈਂਕ ਯੂ ਤੁਹਾਡਾ ਜੀ। ਅਗਲੇ ਕਾਲਰ ਸਨੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਚਲੋ ਤੁਸੀਂ ਕਹਿ ਤਾਂ ਦਿੱਤਾ, ਮੈਂ ਉਹੀ ਕਰਨੇ ਸੀਗੀ। ਜਿਵੇਂ ਹੁਣ ਜੀ ਆਪਣੇ ਕਹਿੰਦੇ ਨਹੀਂ ਹੁੰਦੇ ਵੀ ਯੂ ਕੈਨ ਫਿਕਸ ਐਵਰੀਥਿੰਗ ਬਟ ਯੂ ਕੈਨ ਨਾਟ ਫਿਕਸ ਸਟੂਪਿਡ, ਹੈ ਨਾ। ਹੁਣ ਜਿਹੜੇ ਆਹ ਕਾਲਾਂ ਆਉਂਦੀਆਂ ਨੇ ਵੀ ਜੀ ਮੂਹਰੇ ਟਰੱਕ ਖੜਾ ਕਰ ਲਿਆ ਜੀ, ਆਹ ਕਰ ਲਿਆ ਜੀ, ਉਹ ਕਰ ਲਿਆ ਜੀ, ਇਹ ਤਾਂ ਜੀ ਕਾਮਨ ਸੈਂਸ ਆ। ਉਹਨਾਂ ਨੂੰ ਕੋਈ ਠੀਕ ਨਹੀਂ ਕਰ ਸਕਦਾ। ਜਿਹੜੇ ਇਹੋ ਜਿਹਾ ਡੰਗਰਾਂ ਵਾਲਾ ਕੰਮ ਕਰਦੇ ਉਹ ਆਪ ਹੀ ਕਰ ਸਕਦੇ ਨੇ, ਜਾਂ ਆਪਾਂ ਕੰਪਲੇਂਟ ਕਰਦੇ ਨਹੀਂ, ਬਸ ਆਪਾਂ ਰੌਲਾ ਪਾਈ ਜਾਂਦੇ ਹਾਂ ਉਹਦੇ ਚੱਕਰ 'ਚ। ਬਾਈ ਜੀ ਜਿਹੜੀਆਂ ਮਤਲਬ ਇੱਕ ਦਿਨ ਵੀਕ 'ਚ ਸ਼ੋਅ ਹੁੰਦਾ, ਜਿਵੇਂ ਹੁਣ AB 701 ਤੁਸੀਂ ਦੱਸਿਆ ਵੇਅਰ ਹਾਊਸਿਸ ਵਾਲਾ, ਹੈ ਨਾ, ਕਿਸੇ ਨੂੰ ਨਹੀਂ ਪਤਾ ਹੋਣਾ ਲਾਅ ਦਾ ਵੀ ਆਹ ਪ੍ਰਪੋਜ਼ ਹੋਇਆ ਵਾ। ਇੱਦਾਂ ਦੀਆਂ ਜਿਹੜੀਆਂ ਬਾਈ ਜੀ ਜ਼ਰੂਰੀ ਚੀਜ਼ਾਂ ਨੇ ਉਹ ਲੰਘ ਜਾਂਦੇ ਆ। ਜਿਵੇਂ ਤੁਸੀਂ ਪਿਛਲੀ ਵਾਰ ਕਿਹਾ, ਅਸੀਂ ਵੀ ਗੱਲਾਂ ਕਰਦੇ ਸੀ ਮੁੰਡੇ ਥੋੜ੍ਹੇ ਬਹੁਤੇ ਵੀ ਯਾਰ ਹੈਰਾਨ ਆ ਵੀ ਆਪਾਂ ਹਾਲੇ ਤੱਕ ਬੋਤਲਾਂ 'ਤੇ ਟਰੱਕ ਮੂਹਰੇ ਪਾਰਕ 'ਤੇ ਉੱਥੇ ਜਿਹੜਾ ਸਿੱਧਾ ਗੱਲ ਹੈ ਜੀ, ਸਿੱਧਾ ਜਾ ਕੇ ਹਿੱਕ 'ਚ ਵੱਜੋਗੇ ਪਰੇ ਕਰ ਓਏ ਬੰਦਿਆਂ ਨੂੰ, ਹੈ ਨਾ, ਸਿੱਧੀ ਗੱਲ ਹੈ ਜੀ। ਉੱਥੇ ਹੀ ਉਹ ਹੱਲ ਹੋਣਾ, ਨਾ ਕਿ ਉਹਦੀ ਵੀਡੀਓ ਬਣਾ ਕੇ ਆ ਕੇ ਥਰਡ ਡੇ ਨੂੰ ਰੇਡੀਓ 'ਤੇ ਦੱਸ ਕੇ ਉਹਦਾ ਹੱਲ ਹੋਣਾ ਵਾ।
ਸੋ ਇਹ ਚੀਜ਼ ਆ ਜੀ, ਮਤਲਬ ਕਹਿਣ ਦਾ ਮਤਲਬ ਮੇਰਾ ਇਹੀ ਆ ਵੀ ਆਪਾਂ ਨੌਲੇਜ ਵਾਲੀਆਂ ਚੀਜ਼ਾਂ ਮਿਸ ਕਰ ਜਾਂਦੇ ਆ ਜੀ ਸ਼ੋਅ 'ਚੋਂ। ਹੁਣ ਤੁਸੀਂ ਕਿੰਨੀ ਇਨਫੋਰਮੇਸ਼ਨ ਲੈ ਕੇ ਆਉਂਦੇ ਹੋ, ਐਕਸਪੋ ਤੋਂ ਜਾਂਦੇ ਹੋ, ਪੰਜਾਬੀ ਰੇਡੀਓ ਵਾਲੇ ਪੂਰਾ ਘੰਟੇ ਦਾ ਸ਼ੋਅ ਦਿੰਦੇ ਆ, ਕਿਹੜਾ ਫ੍ਰੀ 'ਚ ਆਉਂਦਾ ਜੀ ਸ਼ੋਅ, ਕਿੰਨਾ ਕਾਸਟ ਕਰਦਾ ਜੇ ਆਪਾਂ ਨੂੰ ਉਹਦੇ 'ਚ ਨੌਲੇਜ ਵਾਲੀ ਇਨਫੋਰਮੇਸ਼ਨ ਹੀ ਨਹੀਂ ਲੈਣੀ, ਜਸਟ ਆਪਾਂ ਇੱਕ ਦੂਜੇ ਨੂੰ ਗਾਲਾਂ ਹੀ ਕੱਢਣੀਆਂ ਨੇ, ਫਿਰ ਤਾਂ ਭੇਡ ਚਾਲ ਆਈ ਚੱਲੀ ਚੱਲੋ। ਜੀ ਥੈਂਕ ਯੂ ਸਨੀ। ਬਿਲਕੁਲ ਸਨੀ, ਤੇ ਚਲੋ ਜੀ ਬਹੁਤ ਵਧੀਆ। ਤੇ ਕੱਲ ਨੂੰ ਉੱਦਾਂ ਜਿਹੜੇ ਕਾਫੀ ਜਿਹੜੇ ਆ ਇਹ ਨਾ ਫਾਇਰ ਫਾਈਟਰਸ ਨੂੰ ਜਿਹੜਾ ਫੂਡ ਪਹੁੰਚਾ ਰਹੇ ਆ ਸਵੇਰ ਦਾ ਤੇ ਦੁਪਹਿਰ ਦਾ, ਸੋ ਉਹਦੇ ਲਈ ਆਪਾਂ ਇਹਨਾਂ ਦਾ ਥੈਂਕ ਯੂ ਵੀ ਜਿਹੜਾ ਉਹ ਕਰਦੇ ਹਾਂ। ਸੋ ਟਰੱਕਰਸ ਸਿੱਖ ਕਮਿਊਨਿਟੀ ਇਕੱਠੀ ਹੋ ਕੇ ਜਿਹੜੇ ਫਰੈਜ਼ਨੋ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਜੋ ਇਸ ਟਾਈਮ ਆ, ਇੱਕ ਤਾਂ 9/11 ਦੀ ਜਿਹੜੀ ਆ ਰਿਹਾ ਆ 20 ਸਾਲਾਂ ਨੂੰ ਜਿਹੜੇ ਆ ਉਸ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ, ਅਤੇ ਜਿਹੜੇ ਫਾਇਰਸ ਨੂੰ ਲੜ ਰਹੇ ਆ ਲਗਾਤਾਰ ਪਿਛਲੇ ਹੁਣ ਦੇਖੋ ਕਈ ਮਹੀਨਿਆਂ ਤੋਂ, ਉਹਨਾਂ ਨੂੰ ਜਿਹੜਾ ਆ ਉਸ ਦੇ ਲਈ ਜਿਹੜਾ ਕਰ ਰਹੇ ਆ। ਸੋ ਇਹ ਸਹੀ ਮੌਕਾ ਹੈਗਾ ਆ, ਇੱਦਾਂ ਦੇ ਕੰਮ ਵੀ ਜਿਹੜੇ ਉਹ ਕਰੋ, ਇਹ ਮੂਰਖਾਂ ਦੇ ਪਿੱਛੇ ਨਾ ਲੱਗ ਕੇ ਆਪਣੀ ਕਮਿਊਨਿਟੀ ਦਾ ਨਾਮ ਬਦਨਾਮ ਹੋਣ ਤੋਂ ਜਿਹੜਾ ਉਹ ਬਚਾਓ, ਅਤੇ ਅਜਿਹੇ ਜਿਹੜੇ ਕੰਮ ਉਹ ਨਾਲ ਨਾਲ ਕਰਦੇ ਜਿਹੜੇ ਉਹ ਰਹੋ। ਤੇ ਰਮਨ ਜੀ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਗੱਲ। ਪਰਮਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ। ਮੈਂ ਜੀ ਤੁਹਾਡਾ ਸ਼ੋਅ ਰੋਜ਼ ਸੁਣਦਾ, ਮੈਨੂੰ ਦੋ ਗੱਲਾਂ 'ਚ ਤੁਹਾਡਾ ਬੜਾ ਇਤਰਾਜ਼ ਵਾ। ਜਿਹੜਾ ਤੁਸੀਂ ਨਾ ਡਰਾਈਵਰਾਂ ਦਾ ਕਸੂਰ ਕੱਢੀ ਜਾਂਦੇ ਸਾਰਾ ਹੀ, ਤੇ ਕੰਪਨੀ ਵਾਲਿਆਂ ਦਾ। ਜਿੰਨਾ ਕਿ ਮੇਰਾ ਤਜਰਬਾ ਜੀ ਟਰੱਕ ਦਾ ਕੱਢਦੀ ਹੈ ਜੀ, ਟਰੱਕ ਆਪੇ ਚੱਲ ਜਾਂਦਾ। ਨਹੀਂ ਇੱਕ ਮਿੰਟ ਗੱਲ ਸੁਣ ਲਓ, ਮਜ਼ਾਕ ਨਾ ਉਡਾਓ, ਕੋਈ ਗੱਲ ਨਹੀਂ। ਮੈਨੂੰ ਵੀ 33ਵਾਂ ਸਾਲ ਆ ਟਰੱਕ ਚਲਾਉਂਦੇ ਨੂੰ, 5.5 ਮਿਲੀਅਨ ਮੇਰੇ ਹੋ ਗਏ ਆ, ਤੇ ਰੱਬ ਦੀ ਕਿਰਪਾ ਨਾਲ ਐਕਸੀਡੈਂਟ ਵੀ ਤੋਂ ਬਚਾ ਰਿਹਾ ਤੇ ਟਿਕਟ ਤੋਂ ਵੀ ਬਚਾ ਰਿਹਾ। ਬਹੁਤ ਵਧੀਆ ਗੱਲ ਹੈ ਜੀ। ਅਸਲੀ ਕਸੂਰ ਹੈ ਗੌਰਮੈਂਟ ਦਾ ਹੈ ਜੀ ਇਹ। ਮੈਂ ਜਦੋਂ ਟਰੱਕ ਦਾ ਲਾਇਸੈਂਸ ਲੈਣ ਗਿਆ ਸੀ, ਇੱਕ ਸੈਨ ਰਫੇਲ ਛੋਟਾ ਜਿਹਾ ਆਟਾ ਹੋਣਾ, ਰਾਜਕਰਨ ਵੀਰ ਨੂੰ ਪਤਾ ਹੋਣਾ, ਮੈਂ ਨਵਾਂ ਟਰੱਕ ਉਸ ਵੇਲੇ ਇੱਥੋਂ ਕਿਤੋਂ ਨਹੀਂ ਮਿਲਦਾ, ਫੰਡੈਨੇ ਤੋਂ ਮਿਲਦਾ ਸੀ। ਉੱਥੋਂ ਮੈਂ ਸ਼ੋ ਟਰੱਕ ਲਿਆ, 78,000 ਦਾ ਆਇਆ ਸੀ ਉਦੋਂ। ਆਮ ਟਰੱਕ ਦੀ ਕੀਮਤ 66,000 ਸੀ ਤੇ 53 ਫੁੱਟ ਅਸੀਂ ਟ੍ਰੇਲਰ ਖਿੱਚਦੇ ਸੀ। ਮੈਂ ਉਹ ਟ੍ਰੇਲਰ ਲੈ ਕੇ DMB ਚਲ ਗਿਆ। ਜੋ ਅਸੀਂ ਟਰੱਕ ਖੜਾ ਕੀਤਾ, ਮੈਂ ਕਿਹਾ ਸਾਡਾ ਸ਼ੋ ਟਰੱਕ ਆ, 5-6 ਬੰਦੇ ਅੰਦਰੋਂ ਭੱਜੇ ਆਏ ਦੇਖਣ। ਮੈਂ ਕਿਹਾ ਵੀ ਇਹ ਨਹੀਂ ਦੇਖਣ ਆਏ, ਵੀ ਨਵਾਂ ਟਰੱਕ ਲੈ ਕੇ ਆਏ ਵਧੀਆ ਇਹ। ਉਹਨੀ ਆਉਂਦਿਆਂ ਨੇ ਸਾਡੀ ਪੰਜਾਬੀ ਗੱਲ ਕਹਿੰਦੇ, ਉਹਨੀ ਆਉਂਦਿਆਂ ਸਾਡੀ ਉਹ ਕੁੱਤੇ ਖਾਣੀ ਕੀਤੀ ਨਾ। ਕਹਿੰਦੇ ਤੁਸੀਂ ਟਰੱਕ ਲੈ ਕਿੱਦਾਂ ਆਏ ਐਡਾ ਵੱਡਾ ਇੱਥੇ? ਕਹਿੰਦੇ ਤੁਹਾਨੂੰ ਨਹੀਂ ਪਤਾ। ਉਹ ਨਹੀਂ ਕਿਹਾ ਵੀ ਜੇ ਤੁਸੀਂ ਟਰੱਕ ਨਾ ਲੈ ਕੇ ਅਸੀਂ ਟੋ ਕਰਾ ਦੇਣਾ ਤੁਹਾਡਾ ਟਰੱਕ। ਉਹ ਕਹਿੰਦੇ ਟਰੱਕ 27 ਫੁੱਟਾ ਟ੍ਰੇਲਰ ਹੋਵੇ ਔਰ ਸਲੀਪਰ ਤੋਂ ਬਿਨਾਂ ਹੋਵੇ। ਉਹਨੇ ਨਹੀਂ ਸਾਨੂੰ ਮੋੜਤਾ। ਫਿਰ ਮੈਂ LCT ਹੋ ਗਿਆ DMB ਦੇ, ਉਹ ਵੀ ਏਰੀਏ 'ਚ ਵਾ। ਉਹ ਬੰਦਾ ਕਹਿੰਦਾ ਵੀ ਮੈਂ ਤੇਰਾ ਪ੍ਰੀ ਟਿਪ ਲੈ ਸਕਦਾ, ਤੇਰਾ ਦੂਜਾ ਟੈਸਟ ਨਹੀਂ ਲੈ ਸਕਦਾ ਟ੍ਰੇਲਰ 'ਤੇ। ਫਿਰ ਅਸੀਂ ਕਿਸੇ ਕੋਲੋਂ ਬੜੀਆਂ ਮਿੰਨਤਾਂ ਕਰਕੇ 27 ਫੁੱਟਾ ਟ੍ਰੇਲਰ ਲੈ ਕੇ ਉਹ 'ਤੇ ਟੈਸਟ ਦਿੱਤਾ। ਹੁਣ ਸਾਨੂੰ ਲਾਇਸੈਂਸ ਤਾਂ ਦਿੰਦੇ ਤੁਸੀਂ ਪਿਸਤੌਲ ਦਾ, ਤੇ ਮੋਹਰੇ ਸਾਨੂੰ ਕਹਿੰਦੇ ਬਫਰ ਤੋਪ ਚਲਾਉਣੀ ਜਾ ਕੇ। ਇਹ ਕਿਵੇਂ ਹੋ ਸਕਦਾ ਜੀ? ਇਹ ਪਹਿਲਾਂ ਤਾਂ ਮੇਰਾ 2 ਮਿੰਟ ਹੋ ਰਿਹਾ ਜੀ, ਬਸ ਮੈਂ ਲੈਣਾ 2 ਮਿੰਟ। ਦੂਜੀ ਗੱਲ ਇਹ ਆ, ਜਦੋਂ ਬੰਦਾ ਲਾਇਸੈਂਸ ਲੈਂਦਾ ਉਹਨੂੰ ਪ੍ਰੋਬੇਸ਼ਨਰੀ ਲਾਇਸੈਂਸ ਮਿਲਣਾ ਚਾਹੀਦਾ 6 ਮਹੀਨੇ ਦਾ। ਉਹ 6 ਮਹੀਨੇ ਕਿਸੇ ਐਕਸਪੀਰੀਅੰਸ ਬੰਦੇ ਨਾਲ ਆਵੇ, ਉਹ ਸਾਰਾ ਸਿਖਾਵੇ, ਉਹ ਸਰਟੀਫਿਕੇਟ ਬਣਾ ਕੇ ਦੇਵੇ, ਤਾਂ ਤੁਹਾਨੂੰ ਪਰਮਾਨੈਂਟ ਲਾਇਸੈਂਸ ਮਿਲਣਾ ਚਾਹੀਦਾ। ਤੀਜਾ ਜਿਹੜਾ ਡਰੱਗ ਟੈਸਟ ਦਾ ਤੁਸੀਂ ਮਖੌਲ ਉਡਾਇਆ ਪਿਆ ਸਾਰਿਆਂ ਰਲ ਕੇ। ਡਰੱਗ ਟੈਸਟ ਦੀ 3 ਮਹੀਨੇ ਦੀ ਚਿੱਠੀ ਆਉਂਦੀ, 3 ਮਹੀਨੇ ਵਿੱਚ ਤਾਂ ਬੰਦਾ ਕੁਝ ਵੀ ਕਰ ਸਕਦਾ। ਉਹ ਤੁਸੀਂ ਸਕੇਲ 'ਤੇ ਕਿਉਂ ਨਹੀਂ ਟੈਸਟ ਲੈਂਦੇ? ਤਾਂ ਉਸੇ ਵੇਲੇ ਹੀ ਆਹ ਰੈਂਡਮਲੀ ਕੱਢੋ ਬਾਹਰ, ਉਹਨੂੰ ਕਹੋ ਵੀ ਤੇਰਾ ਸੈਂਪਲ ਇੱਥੇ ਹੀ ਅਸੀਂ ਲੈਣਾ। ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਆ, ਮੈਂ ਸੈਨੇਟ ਵਿੱਚ ਵੀ ਜਾ ਕੇ ਆਇਆ ਸੀ, ਉੱਥੇ ਹੀ ਮੈਂ ਕਰਕੇ ਆਇਆ ਸੀ ਇਹ ਗੱਲਾਂ ਸਾਰੀਆਂ, ਪਰ ਸ਼ਾਇਦ ਇਹਨਾਂ ਦੇ ਕੋਈ ਅਸਰ ਨਹੀਂ ਕਰਦਾ। ਪਰ ਇਹ ਜਿਹੜਾ ਜ਼ਰੂਰੀ ਆ, ਜਿਹੜਾ ਲਾਇਸੈਂਸ ਆ ਉਹ ਤੁਸੀਂ ਦਿੰਦੇ ਆ ਇੱਕ ਛੋਟਾ ਜਿਹਾ ਟਰੱਕ 'ਤੇ, ਜਿਹਦੇ 'ਤੇ ਸਾਰਾ ਕੁਝ ਤੁਹਾਨੂੰ ਦਿਖਦਾ ਆਲੇ ਦੁਆਲੇ ਹੋ। ਤੇ ਜਦੋਂ ਬਲਾਈਂਡ ਸਾਈਡ ਤੋਂ 53 ਫੁੱਟ ਟ੍ਰੇਲਰ ਸਾਨੂੰ ਬੈਕ ਲਾਉਣ ਨੂੰ ਕਹਿੰਦੇ, ਕਿਵੇਂ ਲਾ ਦਾਂਗੇ ਅਸੀਂ, ਦੱਸੋ ਮੈਨੂੰ ਜੀ। ਤੇ ਚਲੋ ਹੈ ਤਾਂ ਮੇਰੀਆਂ ਬਹੁਤ ਗੱਲਾਂ, ਪਰ ਹੁਣ ਤੁਸੀਂ ਮੈਂ ਤੁਹਾਡੀ ਗੱਲ ਸੁਣ ਨਹੀਂ ਚਲੋ ਮੈਂ ਇਸ ਗੱਲ ਦਾ ਤੁਹਾਨੂੰ ਜਵਾਬ ਦਿੰਦਾ। ਪਹਿਲੀ ਗੱਲ ਹੈ ਕਿ ਜਿਹੜਾ ਤੁਸੀਂ ਪਹਿਲਾਂ ਤੁਸੀਂ ਕਿਹਾ ਕਿ ਮੈਂ ਸ਼ੋ ਟਰੱਕ ਲੈ ਕੇ ਗਿਆ ਸੀ 78, ਉਹ 30 ਸਾਲ ਪਹਿਲਾਂ ਦੀ ਗੱਲ ਆ ਭਾਜੀ। ਸੋ ਉਹ ਬਹੁਤ ਪੁਰਾਣੀ ਗੱਲ ਹੈਗੀ ਹੈ ਜਿੱਥੇ ਕਿ ਤੁਹਾਨੂੰ ਉੱਦਾਂ ਕੀਤਾ ਗਿਆ। ਸੈਕਿੰਡ ਗੱਲ, ਇਸ ਵੇਲੇ ਜਿਹੜਾ ਹੈਗਾ ਕਿ ਟਰੱਕ ਸਕੂਲ ਦਾ ਜਿਹੜਾ ਮਸਲਾ ਹੈਗਾ, ਉਹਦੇ 'ਤੇ ਆਲਰੇਡੀ ਜਿਹੜਾ ਲਾਅ ਜਿਹੜਾ ਬਣ ਚੁੱਕਿਆ ਹੈਗਾ। ਇਸ ਸਾਲ ਟਰੱਕ ਸਕੂਲ ਦੀ ਜਿਹੜੀ ਰਜਿਸਟਰੀ ਆ ਓਪਨ ਹੋ ਚੁੱਕੀ ਆ। ਟਰੱਕ ਸਕੂਲ ਨੂੰ ਡਿਫਾਈਨ ਕਰਨਾ ਪੈਣਾ ਆ ਆਪਣਾ ਸਾਰਾ ਪ੍ਰੋਸੈਸ, ਕੀ ਕਰਦੇ ਆ, ਕਿੱਦਾਂ ਕਰਦੇ ਆ, ਕਿਹੜੀ ਐਫੀਲੀਏਸ਼ਨ ਆ, ਕੀ ਆ ਉਹਨਾਂ ਦੇ ਕੋਲ, ਕਿੱਦਾਂ ਦਾ ਉਹਨਾਂ ਦੇ ਕੋਲ ਆਪਣਾ ਲਾਟ ਹੈਗਾ ਆ। ਔਰ ਇਹ ਰਿਕੁਆਇਰਮੈਂਟ ਹੋ ਚੁੱਕੀ ਆ ਕਿ ਜਿਹੜਾ ਟਰੱਕ ਤੁਸੀਂ ਜਿਸ ਟਰੱਕ ਦਾ ਲਾਇਸੈਂਸ ਲੈਣਾ, ਉਸੇ ਹੀ ਇਕੁਇਪਮੈਂਟ ਦੇ ਵਿੱਚ ਤੁਹਾਨੂੰ ਟ੍ਰੇਨਿੰਗ ਲੈਣੀ ਪੈਣੀ ਆ। ਸੋ ਇਹ ਆਲਰੇਡੀ ਰਿਕੁਆਇਰਡ ਹੋ ਚੁੱਕਾ ਆ। ਸੋ ਰਜਿਸਟ੍ਰੇਸ਼ਨ ਓਪਨ ਹੋ ਚੁੱਕੀ ਆ, ਸਾਰਾ ਕੁਛ ਚੱਲ ਰਿਹਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਦੱਸੀਆਂ ਹੈਗੀਆਂ ਕਿ ਅਸੀਂ ਟਰੱਕ ਡਰਾਈਵਰ ਨੂੰ ਜਾਂ ਅਸੀਂ ਟਰੱਕਿੰਗ ਕੰਪਨੀ ਨੂੰ ਜਿਹੜਾ ਆ ਆਪਾਂ ਕਹਿੰਦੇ ਹੈਗੇ ਆ, ਆਪਾਂ ਗਲਤੀ ਉਹਨਾਂ ਦੀ ਕੱਢਦੇ ਹੈਗੇ ਆ। ਅਸੀਂ ਗੌਰਮੈਂਟ ਨੂੰ ਕਿਉਂ ਨਹੀਂ ਕਹਿੰਦੇ? ਭਾਜੀ ਜਿੰਨੇ ਗੌਰਮੈਂਟ ਦੇ ਇਸ ਵੇਲੇ ਲਾਅ ਦੀ ਧੱਜੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਤੇ ਸਾਡੇ ਟਰੱਕ ਡਰਾਈਵਰ ਉਡਾ ਰਹੇ ਆ,
ਹੁਣ ਲਾਅ ਤਾਂ ਬਣਿਆ ਹੈਗਾ ਕਿ ਲੌਗ ਬੁੱਕ ਇੱਕ ਚਾਹੀਦੀ ਆ। ਮੈਨੂੰ ਦੱਸੋ ਵੀ ਕਿਹੜਾ ਬੇਸ਼ਰਮ ਡਰਾਈਵਰ ਹੈ ਵੀ ਜਿਹੜਾ ਇੱਕ ਲੌਗ ਬੁੱਕ ਤੇ ਇਸ ਵੇਲੇ ਚੱਲ ਰਿਹਾ ਹੈਗਾ, ਮਤਲਬ ਕਿਹੜਾ ਸ਼ਰਮ ਵਾਲਾ ਬੰਦਾ। ਮਤਲਬ ਬੇਸ਼ਰਮੀ ਇੱਥੋਂ ਤੱਕ ਹੋ ਗਈ ਆ ਕਿ ਸ਼ਰੇਆਮ ਕੰਪਨੀ ਕੋਲੋਂ ਆਣ ਕੇ 2 ਲੌਗ ਬੁੱਕਾਂ ਮੰਨੀਆਂ ਜਾਂਦੀਆਂ, ਤੇ ਉਹੀ ਕੰਪਨੀ ਜਿਹਦੇ ਲਈ ਤੁਸੀਂ ਉੱਠ ਕੇ ਗਵਾਹੀ ਦੇ ਰਹੇ ਆ, ਉਹੀ ਕੰਪਨੀ ਨੂੰ 2 ਲੌਗ ਬੁੱਕਾਂ ਇਸ਼ੂ ਕਰ ਦਿੰਦੀ ਆ, 2 ਆਈਡੀਆਂ ਇਸ਼ੂ ਕਰ ਦਿੰਦੀ ਆ, ਉਹਨੂੰ ਹਰ ਚੀਜ਼ 'ਚ ਉਹਨੂੰ ਹੈਲਪ ਕਰਦੀ ਆ ਜਿਸ 'ਚ ਕਿ ਉਹ ਹਰ ਇੱਕ ਪਾਸਿਓਂ ਕਾਨੂੰਨ ਤੋੜ ਸਕੇ। ਉਹਨਾਂ ਕੰਪਨੀਆਂ ਦੀ ਤੁਸੀਂ ਵਕਾਲਤ ਕਰ ਰਹੇ ਆ, ਉਹਨਾਂ ਡਰਾਈਵਰਾਂ ਦੀ ਯੈਸ ਬਹੁਤ ਵਧੀਆ ਕੰਪਨੀਆਂ ਵੀ ਹੈਗੀਆਂ ਐਂਡ ਬਹੁਤ ਵਧੀਆ ਡਰਾਈਵਰ ਵੀ ਹੈਗੇ ਆ। ਸਲੂਟ ਟੂ ਦੋਜ਼ ਡਰਾਈਵਰ, ਸਲੂਟ ਟੂ ਦੋਜ਼ ਕੰਪਨੀਜ਼। ਬਟ ਇੱਥੇ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ, ਕਿਉਂਕਿ ਸਾਡੀਆਂ ਟਰੱਕਿੰਗ ਕੰਪਨੀਆਂ ਔਰ ਸਾਡੇ ਡਰਾਈਵਰ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਆ। ਜਿੰਨੇ ਕਾਨੂੰਨ ਬਣੇ ਆ ਉਹਨਾਂ ਨੂੰ ਅਸੀਂ ਪਾਲਣ ਕਿੱਥੇ ਕਰਦੇ ਹਾਂ। ਇਸ ਵੇਲੇ ਤੁਹਾਨੂੰ ਇਹ ਪਤਾ ਕਿ ਆਪਸ਼ਨ ਹੈਗੀ ਆ ਟਰੱਕ ਸਕੂਲਾਂ ਦੇ ਕੋਲ ਕਿ ਉਹ ਕਿਹੜੇ ਆਪਣੇ ਉਹਦੇ ਵਿੱਚ ਲਾਇਸੈਂਸ ਉਹਨਾਂ ਨੇ ਲੈ ਕੇ ਦੇਣਾ ਆ। ਸੋ ਸਾਡੇ ਟਰੱਕ ਸਕੂਲ ਜਿਹੜੇ ਸਾਰਿਆਂ ਨੂੰ ਛੋਟਾ ਇਕੁਇਪਮੈਂਟ ਜਿਹੜਾ ਉਹ ਚੂਜ਼ ਕਰਦੇ ਆ। ਗੋਰਿਆਂ ਦੇ ਟਰੱਕ ਸਕੂਲ 'ਚ ਚਲੇ ਜਾਓ, ਉੱਥੇ ਤੁਹਾਨੂੰ ਜੇ 53 ਫੁੱਟ 'ਚ ਟ੍ਰੇਨਿੰਗ ਲੈਣੀ ਹੈ 53 ਫੁੱਟ 'ਚ ਟ੍ਰੇਨਿੰਗ ਮਿਲਦੀ ਆ, ਠੀਕ ਹੈ। ਉਹ ਤੁਹਾਡੀ ਆਪਣੀ ਚੋਇਸ ਆ। ਹੁਣ ਜੇ ਤੁਸੀਂ ਚੋਇਸ ਦੇ ਨਾਲ ਤੁਸੀਂ ਕਹਿ ਰਹੇ ਆ ਵੀ ਮੈਂ ਛੋਟੇ ਟਰੱਕ 'ਚ ਹੀ ਲਾਇਸੈਂਸ ਲੈਣਾ ਕਿਉਂਕਿ ਮੈਨੂੰ ਸੌਖਾ ਆ ਲਾਇਸੈਂਸ ਲੈਣਾ, ਤੇ ਉਹਦੇ ਵਿੱਚ ਕਾਨੂੰਨ ਕਿੱਥੋਂ ਆ ਗਿਆ? ਉਹਦੇ ਵਿੱਚ ਗੌਰਮੈਂਟ ਕਿੱਥੋਂ ਗਲਤ ਹੋ ਗਈ? ਗੌਰਮੈਂਟ ਨੇ ਆਪਸ਼ਨ ਦਿੱਤੀ ਹੈ, ਤੁਹਾਨੂੰ ਆਪਸ਼ਨ ਹੈ ਤੁਸੀਂ 53 ਫੁੱਟ 'ਚ ਲਾਇਸੈਂਸ ਲਓ, ਜਾ ਕੇ ਠੋਕ ਕੇ ਕਹੋ ਟਰੱਕ ਸਕੂਲ ਨੂੰ ਮੈਂ 53 ਫੁੱਟ 'ਚ ਲੈਣਾ ਆ। ਕਿਉਂ ਲੈਂਦੇ ਆ 27 ਤੇ? ਕਿਉਂਕਿ DMV ਤਾਂ ਕੁਝ ਨਹੀਂ ਕਹਿੰਦੀ। DMV ਤਾਂ ਇੱਥੇ ਸਾਡੇ ਫ੍ਰਿਜ਼ਨੋ ਦੇ ਵਿੱਚ ਹੁਣ ਅੱਜ ਕੱਲ੍ਹ ਦੇਖਦੇ ਆ ਵੱਡੇ ਟਰੱਕਾਂ ਤੇ ਟ੍ਰੇਨਿੰਗ ਆਪਣੀ ਜਿਹੜੀ ਆ ਲਾਇਸੈਂਸ ਵੀ ਮਿਲਦਾ ਆ। ਜਿਹੜੇ ਦੂਜੇ ਗੋਰਿਆਂ ਦੇ ਸਕੂਲ ਹੈਗੇ ਆ ਟੈਸਟ ਦਿੰਦੇ ਆ, ਸਭ ਕੁਝ ਕਰਦੇ। ਔਰ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਹੋ ਜਾਣੀਆਂ। ਸੋ ਇਹ ਜਿਹੜੀ ਆ ਰਜਿਸਟ੍ਰੇਸ਼ਨ ਆ ਨਾ, ਜਿੱਦਾਂ ਆਪਣੀ ਡਰੱਗ ਐਂਡ ਐਲਕੋਹਲ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੋਈ ਆ। ਨਾਲੇ ਦੂਜੀ ਗੱਲ ਇੱਕ ਤੁਸੀਂ ਕੀਤੀ ਡਰੱਗ ਐਂਡ ਐਲਕੋਹਲ ਦੀ ਗੱਲ, ਜਿਹੜੀ ਕਿ 3 ਮਹੀਨੇ ਦੀ ਚਿੱਠੀ ਆਉਂਦੀ ਆ। ਭਾਜੀ ਕੋਈ 3 ਮਹੀਨੇ ਦੀ ਚਿੱਠੀ ਨਹੀਂ ਆਉਂਦੀ। ਜਿਹੜਾ ਰੈਂਡਮ ਡਰੱਗ ਟੈਸਟ ਆਉਂਦਾ ਆ ਉਹ ਰਾਈਟ ਵੇ ਉਦੋਂ ਰੈਂਡਮ ਕੰਪਨੀ ਨੂੰ ਦੱਸਿਆ ਜਾਂਦਾ। ਜੇ ਕੰਪਨੀ ਆਪਣੇ ਡਰਾਈਵਰ ਨੂੰ ਰਾਈਟ ਵੇ ਨਹੀਂ ਦੱਸਦੀ, ਉਹ ਫਿਰ ਗੌਰਮੈਂਟ ਦਾ ਫਾਲਟ ਥੋੜ੍ਹੀ ਆ। ਰੈਂਡਮ ਰਾਈਟ ਵੇ ਆਉਂਦਾ ਆ, ਕੰਪਨੀ ਨੂੰ ਰਾਈਟ ਵੇ ਡਰਾਈਵਰ ਨੂੰ ਦੱਸਣਾ ਚਾਹੀਦਾ ਆ, ਔਰ ਡਰਾਈਵਰ ਨੂੰ ਵਿਦਿਨ 24 ਆਵਰ ਟੈਸਟ ਲੈਣਾ ਪੈਂਦਾ ਆ। ਹੁਣ ਇਹ ਨਾ ਕਹੋ ਵੀ ਉੱਥੇ ਵੀ ਬਾਅਦ ਕਹੋ ਵੀ ਜਿਹੜੇ ਹਾਈਵੇ ਪੈਟਰੋਲ ਵਾਲਿਆਂ ਦੀ ਉੱਥੇ ਉਹਨਾਂ ਦੇ ਯੂਰਿਨ ਦੇ ਸੈਂਪਲ ਵੀ ਲੈਣ ਸ਼ੁਰੂ ਕਰ ਦੇਣ, ਉਹ ਤਾਂ ਨਹੀਂ। ਮੈਂ ਰਾਜਕਿਰਨ ਉਹੀ ਗੱਲ ਕਰਨ ਲੱਗਿਆ ਜੀ, ਥੋੜ੍ਹੇ ਜਿਹੇ ਆਪਣੇ ਫੈਕਟ ਸਿੱਧੇ ਕਰੋ। ਆਪਾਂ ਗੁੱਸੇ ਨਾਲ ਹੋ ਕੇ ਆਪਾਂ ਸਿਰਫ ਗੌਰਮੈਂਟ ਨੂੰ ਗਨ ਕੱਢ ਕੇ ਉਧਰ ਨੂੰ ਤੋਪ ਕਰ ਲਈਏ ਆਪਣੀ। ਉਹਨਾਂ ਨੂੰ ਪਹਿਲਾਂ ਫੈਕਟ ਚੈੱਕ ਕਰੋ, ਔਰ ਦੂਜੇ ਫੈਕਟ ਇਹ ਚੈੱਕ ਕਰੋ ਕਿ ਭਾਜੀ ਇਕੱਠੇ ਹੋ ਕੇ ਐਜ਼ ਅ ਵਨ ਐਸੋਸੀਏਸ਼ਨ, ਐਜ਼ ਅ ਵਨ ਗਰੁੱਪ ਕਿੱਦਣ ਅਸੀਂ ਜਾ ਕੇ ਸੈਨੇਟ ਦੇ ਵਿੱਚ, ਇੱਕ ਇਕੱਲੇ ਬੰਦੇ ਨੂੰ ਸੈਨੇਟ 'ਚ ਕੌਣ ਪੁੱਛਦਾ? ਉੱਥੇ 2-3 ਬੰਦਿਆਂ ਨਾਲ ਹੱਥ ਮਿਲਾ ਕੇ ਆਪਾਂ ਇਹ ਥੋੜ੍ਹੀ ਕਹਿ ਸਕਦੇ ਵੀ ਆਪਾਂ ਆਹ ਕਰ ਲਿਆ, ਕੁਝ ਆਹ ਕਰ ਲਿਆ। ਉੱਥੇ ਕੋਈ ਬਾਤ ਨਹੀਂ ਪੁੱਛਦਾ ਇੱਕ ਬੰਦੇ ਦੀ, ਠੀਕ ਹੈ ਨਾ। ਗਰੁੱਪ ਦੇ ਵਿੱਚ ਜਾਣਾ ਚਾਹੀਦਾ, ਐਸੋਸੀਏਸ਼ਨ ਦੇ ਵਿੱਚ ਜਾਣਾ ਚਾਹੀਦਾ, ਕਿਸੇ ਨਾ ਕਿਸੇ ਹਿਸਾਬ ਨਾਲ ਤਰੀਕੇ ਨਾਲ ਜਾਣਾ ਚਾਹੀਦਾ। ਇੱਥੇ ਹਰ ਗੌਰਮੈਂਟ ਦੇ ਹਰ ਤਰੀਕੇ ਦੇ ਵਿੱਚ, ਹਰ ਚੀਜ਼ ਦੇ ਵਿੱਚ ਪਾਰਟੀਸਪੇਟ ਕਰਨ ਦਾ ਇੱਕ ਤਰੀਕਾ ਆ। ਉਸ ਤਰੀਕੇ ਨੂੰ ਅਸੀਂ ਕਦੀ ਅਪਣਾਇਆ ਨਹੀਂ, ਔਰ ਅਸੀਂ ਸੋਚਦੇ ਹਾਂ ਕਿ ਗੌਰਮੈਂਟ ਸਾਡੀ ਗੱਲ ਜਿਹੜੀ ਉਹ ਸੁਣ ਲੂਗੀ। ਅਸੀਂ ਗੌਰਮੈਂਟ ਇੱਦਾਂ ਨਹੀਂ ਗੱਲ ਕਰਦੀ ਕਿ ਸ਼ਾਮ ਨੂੰ ਆਣ ਕੇ ਬੈਠ ਕੇ ਸ਼ਾਮ ਦੇ ਡਿਨਰ 'ਚ ਗੌਰਮੈਂਟ ਨੇ ਹੱਥ ਮਿਲਾਇਆ, 2 ਪੈਗ ਲਾਏ ਤੇ ਇੱਕ ਕਾਨੂੰਨ ਬਣ ਗਿਆ। ਇੱਦਾਂ ਨਹੀਂ ਬਣਦੇ ਜੀ। ਜੀ ਨਹੀਂ, ਉਹ ਵੱਡੀਆਂ ਲੌਬੀ ਫਰਮਾਂ ਦੇ ਨਾਲ ਜਿਹੜਾ ਉਹ ਚੱਲਦਾ ਹੈ, ਉਹ ਵੀ ਜ਼ੋਰ ਪਾਉਂਦੇ ਆ। ਲੰਬੇ ਚੌੜੇ ਜਿਹੜੇ ਉਹਨਾਂ ਦਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ, ਫਿਰ ਜਾ ਕੇ ਕਾਨੂੰਨ ਜਿਹੜੇ ਉਹ ਚੇਂਜ ਹੁੰਦੇ ਆ। ਇਹ ਨਹੀਂ ਆ ਵੀ ਲੋਕ ਆਵਾਜ਼ ਨਹੀਂ ਉਠਾਉਂਦੇ ਤਾਂ ਮੰਨਿਆ ਨਹੀਂ ਜਾਂਦਾ, ਮੰਨ ਵੀ ਲੈਂਦੇ ਨੇ, ਹੁੰਦਾ ਵੀ ਆ। DMV ਦਾ ਆਪਾਂ ਕੈਲੀਫੋਰਨੀਆ ਦਾ ਦੇਖਿਆ ਸੀਗਾ, ਅੱਜ ਤੋਂ ਕੁਛ ਵਾਰੀ ਪਹਿਲਾਂ ਇਹ ਕਰਨ ਲੱਗੇ ਸੀਗੇ ਗ੍ਰੀਨ ਕਾਰਡ ਵਾਲਾ, ਅਤੇ ਜਿਹੜੇ ਸਿਟੀਜ਼ਨ ਆ ਸਿਰਫ ਉਹਨਾਂ ਨੂੰ ਹੀ ਜਿਹੜਾ ਉਹ ਕਰਨਾ ਆ। ਪਰ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜੇ ਉਸ ਚੀਜ਼ ਤੋਂ ਉਹ ਬੈਕ ਡਾਊਨ ਕਰ ਗਏ ਸੀਗੇ। ਸੋ ਰਾਜ ਮੈਸ ਆਪੋਜੀਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਅੱਜ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਆ, ਕਿਉਂਕਿ ਦੇਖੋ ਕਸੂਰ ਕਿਸੇ ਹੋਰ ਦੇ ਲਈ ਇੱਦਾਂ ਕੱਢਣਾ, ਸਰਕਾਰ ਦੇ ਉੱਤੇ ਪਾ ਦੇਣਾ ਉਹ ਸੌਖਾ ਹੈ। ਇਹ ਨਹੀਂ ਕਹਿੰਦੇ ਵੀ ਸਰਕਾਰ ਕੋਈ ਦੁੱਧ ਧੋਤੀਆਂ ਹੁੰਦੀਆਂ ਆ, ਵੀ ਇਹ ਜੋ ਕਰਦੀਆਂ ਵੀ ਇਹ ਸਭ ਕੁਝ ਠੀਕ ਹੀ ਠੀਕ ਹੁੰਦਾ। ਇੱਦਾਂ ਵੀ ਜਿਹੜਾ ਉਹ ਕਦੀ ਨਹੀਂ ਹੁੰਦਾ। ਇਹਨਾਂ ਦੀਆਂ ਵੀ ਗਲਤੀਆਂ ਹੁੰਦੀਆਂ ਆ, ਅਤੇ ਗਲਤੀਆਂ ਦੇ ਵਿੱਚੋਂ ਹੋਰ ਲੂਪ ਹੋਲ ਲੱਭ ਕੇ ਵੱਧ ਗਲਤੀਆਂ ਕਰਨ ਦੇ ਲਈ ਜਿਹੜਾ ਆ ਉਹ ਲੋਕ ਆ ਉਹ ਰਾਹ ਲੱਭਦੇ ਰਹਿੰਦੇ ਆ, ਅਤੇ ਉਹ ਚੀਜ਼ਾਂ ਜਿਹੜੀਆਂ ਉਹ ਰੋਕਣੀਆਂ ਪੈਂਦੀਆਂ ਆ। ਅਤੇ ਉਹਨੂੰ ਰੋਕਣ ਦੇ ਲਈ ਫਿਰ ਸਰਕਾਰਾਂ ਨੇ ਹੋਰ ਸਖਤ ਕਾਨੂੰਨ ਬਣਾਉਣੇ ਹੁੰਦੇ ਆ, ਹੋਰ ਰੈਗੂਲੇਸ਼ਨਾਂ ਲਾਉਣੀਆਂ ਹੁੰਦੀਆਂ ਆ, ਅਤੇ ਉਹਨਾਂ ਦਾ ਤਾਂ ਕੰਮ ਜਿਹੜਾ ਮਾੜੇ ਤੋਂ ਮਾੜਾ ਹੀ ਜਿਹੜਾ ਆ ਲੋਕਾਂ ਦੀਆਂ ਨਜ਼ਰਾਂ 'ਚ ਜਿਹੜਾ ਉਹ ਬਣਦਾ ਜਾਂਦਾ ਆ। ਪਰ ਇਹ ਆ ਵੀ ਜਿਹੜੀਆਂ ਚੀਜ਼ਾਂ ਨੂੰ ਆਪ ਸੁਧਾਰ ਸਕਦੇ ਆ, ਉਹਨਾਂ ਨੂੰ ਤਾਂ ਖੁਦ ਜਿਹੜਾ ਉਹ ਆਪਾਂ ਸੁਧਾਰ ਲਈਏ। ਅਤੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਰਮਨ ਜੀ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ, ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।